ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਪਿਤਾ ਜੀ ਨੇ ਫਿਰ ਤਰਸ ਵਰਤਾਇਆ, ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਹਿਣ ਦਾ ਸੁਭਾਗ ਸਮਾਂ ਬਖਸ਼ਿਆ। YouTube ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ ਹੈ। ਵੱਧ ਤੋਂ ਵੱਧ ਇਹ ਲਿੰਕ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਸੰਗਤ ਗੁਰੂ ਚਰਨਾਂ ਨਾਲ ਜੁੜ ਸਕੇ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਔਰ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ 5 10 ਨੂੰ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰਾਓ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਜਿਹੜੀਆਂ ਰੋਜ਼ਾਨਾ ਮੈਂ ਤੁਹਾਨੂੰ 2-3 ਗੱਲਾਂ ਸੁਣਾਉਣਾ ਵਾ ਜੋ ਗੁਰਮਤਿ ਆਸ਼ੇ ਅਨੁਸਾਰ ਵੀ ਹੁੰਦੀਆਂ ਨੇ, ਗੁਰਬਾਣੀ ਦੀ ਰੌਸ਼ਨੀ ਵਿੱਚ ਵੀ, ਔਰ ਤੁਹਾਨੂੰ ਇੱਕ ਹਲੂਣਾ ਦੇਣ ਵਾਸਤੇ, ਮੋਟੀਵੇਟ ਕਰਨ ਵਾਸਤੇ ਹੁੰਦੀਆਂ ਨੇ। ਉਹ ਗੱਲਾਂ ਅੱਜ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਨੀਆਂ ਯੋਗ ਸਮਝਦਾ। ਪਹਿਲੀ ਬੇਨਤੀ ਅੱਜ ਦੀ ਇਹ ਪਰਿਵਾਰਕ ਮੀਟਿੰਗ ਦੀ, ਇੱਕ ਬੜੀ ਰੰਗੀ ਹੋਈ ਰੂਹ ਨੇ, ਬਖਸ਼ੀ ਹੋਈ ਰੂਹ ਨੇ ਮੈਨੂੰ ਇੱਕ ਸੁਣਿਆ ਭੇਜਿਆ। ਇਹਦੇ ਵਿੱਚੋਂ ਮੈਨੂੰ ਗੁਣ ਬੜਾ ਮਿਲਿਆ। ਜਿੰਨੇ ਅਸੀਂ ਗ੍ਰਸਤੀ ਰੋਜ਼ ਸੁਣਦੇ ਆ ਨਾ, ਇਹ ਗੁਣ ਗ੍ਰਹਿਣ ਕਰਿਓ ਇਸ ਗੱਲ ਦੇ ਵਿੱਚੋਂ, ਕਿਉਂਕਿ ਸਿੱਖ ਨੇ ਜੇ ਗੁਣ ਲੈਣਾ ਨਿੱਕੀ ਜੀ ਕੀੜੀ ਤੋਂ ਵੀ ਲੈ ਲੈਣਾ। ਤੇ ਸੱਚਾਈ ਏ, ਜਿੰਨੇ ਦੋਸ਼ ਕੱਢਣੇ ਨੇ ਨਾ ਉਹ ਰੱਬ ਦੇ ਵਿੱਚੋਂ ਵੀ ਕੱਢ ਦੇਣੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਉਹ ਗੁਰਮੁਖ ਰੂਹ ਨੇ ਮੈਨੂੰ ਮੈਸੇਜ ਭੇਜਿਆ, ਕਹਿੰਦੇ ਹਜ਼ਾਰਾਂ ਕੀੜੀਆਂ ਇੱਕੋ ਹੀ ਖੁੱਡ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਰਹਿੰਦੀਆਂ ਨੇ, ਪਰ ਕਿੱਡਾ ਵੱਡਾ ਮਹਿਲ ਵਰਗਾ ਮਕਾਨ ਹੁੰਦਾ, ਵੱਡਾ ਬੰਗਲਾ ਹੁੰਦਾ, ਬੰਦੇ ਦੀ ਵੱਡੀ ਸਾਰੀ ਕੋਠੀ ਹੁੰਦੀ ਏ। ਉਸ ਕੋਠੀ ਦੇ ਵਿੱਚ 2 ਭਰਾ ਇਕੱਠੇ ਨਹੀਂ ਰਹਿ ਸਕਦੇ, ਪਿਓ ਪੁੱਤ ਇਕੱਠੇ ਨਹੀਂ ਰਹਿ ਸਕਦੇ, ਨੂੰਹ ਸੱਸ ਇਕੱਠੇ ਨਹੀਂ ਰਹਿ ਸਕਦੇ। ਵੇਖੋ ਪਿਆਰਿਓ, ਕੀੜੀ ਆਕਾਰ ਵਿੱਚ ਛੋਟੀ ਏ ਪਰ ਉਹਦਾ ਜਿਗਰਾ ਬੜਾ ਵੱਡਾ ਹੈ, ਪਰ ਬੰਦੇ ਦਾ ਸਰੀਰ ਵੱਡਾ ਹੈ ਪਰ ਪਿਆਰਿਓ ਬੰਦੇ ਦਾ ਜਿਗਰਾ ਬੜਾ ਹੀ ਛੋਟਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿ ਏਡੇ ਵੱਡੇ ਘਰ ਦੇ ਵਿੱਚ ਮਾਂ ਪਿਓ ਦੀ ਜਗ੍ਹਾ ਹੀ ਕੋਈ ਨਹੀਂ। ਮਾਂ ਪਿਓ ਨੂੰ ਲੱਤਾਂ ਮਾਰ ਮਾਰ ਕੇ, ਕਈ ਵਾਰੀ ਧੱਕੇ ਮਾਰ ਮਾਰ ਕੇ ਵੀ ਔਲਾਦ ਕੱਢ ਦਿੰਦੀ ਹੈ। ਘਰ ਬੜਾ ਵੱਡਾ ਹੈ ਪਰ ਦਿਲ ਛੋਟਾ ਹੈ, ਜਿਗਰਾ ਛੋਟਾ ਹੈ। ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈ, ਇੱਕ ਭਰਾ ਦੀ ਦੂਜੇ ਭਰਾ ਨਾਲ ਲੜਾਈ ਹੋਈ, ਇੱਕ ਦੂਜੇ ਨੂੰ ਮਾਰਨ ਤੇ ਤੁਲ ਪੈਂਦੇ ਨੇ, ਮਾਰ ਮਾਰ ਕੇ ਲੜ ਲੜ ਕੇ ਗਾਲਾਂ ਕੱਢ ਕੱਢ ਕੇ ਘਰੋਂ ਕੱਢ ਦਿੰਦੇ ਨੇ ਕਿ ਤੇਰੀ ਇਸ ਘਰ ਦੇ ਵਿੱਚ ਰਹਿਣ ਨੂੰ ਥਾਂ ਕੋਈ ਨਹੀਂ। ਉਹ ਪਿਆਰਿਓ, ਜੇ ਅਸੀਂ ਗ੍ਰਸਤੀ ਆ ਨਾ, ਸਿੱਖਣਾ ਚਾਹੀਏ। ਇੱਕ ਨਿੱਕੀ ਜੀ ਕੀੜੀ ਤੋਂ ਵੀ ਸਿੱਖ ਸਕਦੇ ਆ, ਉਹਦੇ ਕੋਲੋਂ ਵੀ ਗੁਣ ਲੈ ਸਕਦੇ ਆ ਕਿ ਸਾਰੀਆਂ ਕੀੜੀਆਂ ਇੱਕੋ ਜਗ੍ਹਾ ਤੇ ਕਿਵੇਂ ਇਕੱਠੀਆਂ ਰਹਿੰਦੀਆਂ ਨੇ। ਉਹ ਬੰਦਿਆ, ਜੇ ਤੈਨੂੰ ਮਨੁੱਖਾ ਜਨਮ ਮਿਲਿਆ ਨਾ, ਐਵੇਂ ਲੜਾਈਆਂ ਝਗੜਿਆਂ 'ਚ ਨਾ ਪੈ, ਐਵੇਂ ਮੇਰ ਤੇਰ ਦੀਆਂ ਦੀਵਾਰਾਂ ਨਾ ਖੜੀਆਂ ਕਰ, ਐਵੇਂ ਨਫ਼ਰਤ ਦੀਆਂ ਦੀਵਾਰਾਂ ਨਾ ਖੜੀਆਂ ਕਰ। ਉਹ ਭੋਲਿਆ, ਜੇ ਇਹ ਮਨੁੱਖਾ ਦੇਹੀ ਮਿਲੀ ਏ ਨਾ, ਤੇ ਆਪਸ ਦੇ ਵਿੱਚ ਪਿਆਰ ਦੇ ਨਾਲ ਮਿਲ ਕੇ ਰਹਿ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਗੁਣ ਸਿੱਖੋ, ਉਹ ਨਿੱਕੀ ਜੀ ਕੀੜੀ ਤੋਂ ਹੀ ਸਿੱਖ ਲਓ। ਜਦੋਂ ਨਿੱਕੀ ਜੀ ਕੀੜੀ ਤੋਂ ਹੀ ਗੁਣ ਸਿੱਖਾਂਗੇ ਨਾ, ਮੈਂ ਸੱਚ ਕਹਿ ਰਿਹਾ, ਘਰ ਦੇ ਵਿੱਚੋਂ ਕਲੇਸ਼ ਮੁੱਕ ਜਾਣਗੇ, ਭਰਾ ਭਰਾ ਦਾ ਸਤਿਕਾਰ ਕਰੇਗਾ, ਬੱਚੇ ਆਪਣੇ ਮਾਪਿਆਂ ਦੀ ਰਿਸਪੈਕਟ ਕਰਨਗੇ, ਮਾਪੇ ਆਪਣੇ ਬੱਚਿਆਂ ਦੀ ਇੱਜ਼ਤ ਕਰਨਗੇ, ਸੱਸ ਨੂੰਹ ਦੀ ਇੱਜ਼ਤ ਕਰੇਗੀ, ਨੂੰਹ ਸੱਸ ਦੀ ਇੱਜ਼ਤ ਕਰੇਗੀ। ਜਦੋਂ ਆਹ ਚੀਜ਼ ਆਪਣੇ ਅੰਦਰ ਪੱਕੇ ਤੌਰ ਤੇ ਵਸਾਲੋਗੇ, ਕਿਹੜੀ ਚੀਜ਼? ਕਿ ਮੈਂ ਇਸ ਸੰਸਾਰ ਦੇ ਵਿੱਚ ਨਫ਼ਰਤ ਦੀਆਂ ਦੀਵਾਰਾਂ ਪਾਉਣ ਵਾਸਤੇ ਨਹੀਂ ਆਇਆ, ਨਫ਼ਰਤ ਦੀਆਂ ਦੀਵਾਰਾਂ ਢਾਉਣ ਵਾਸਤੇ ਆਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿੱਥੇ ਜਿੱਥੇ ਵੀ ਬੈਠੇ ਹੋ ਨਾ, ਪਿਆਰ ਨਾਲ ਝੁਕਾਓ ਸੀਸ ਤੇ ਕਰੋ ਰਸਨਾ ਪਵਿੱਤਰ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ, ਜ਼ਿੰਦਗੀ ਵਿੱਚ ਹਰ ਪਲ ਨਵਾਂ ਹੈ, ਹਰ ਪਲ। ਆ ਜਿਹੜਾ ਪਲ ਸਾਨੂੰ ਮਿਲਿਆ ਨਾ, ਨਵਾਂ ਮਿਲਿਆ, ਨਵਾਂ ਸਾਡਾ ਜਨਮ ਹੋ ਗਿਆ। ਫਿਰ ਉਸ ਪਲ ਦੇ ਵਿੱਚ ਜ਼ਿੰਦਗੀ ਵਿੱਚ ਹਰ ਪਲ ਨਵਾਂ ਹੈ, ਹਰ ਪਲ ਦਾ ਨਵਾਂ ਰਸ ਹੈ, ਨਵਾਂ ਆਨੰਦ ਹੈ। ਤੇ ਇੱਕ ਚੀਜ਼ ਆਪਣੇ ਮਾਈਂਡ ਦੇ ਵਿੱਚ ਪੱਕੇ ਤੌਰ ਤੇ ਫਿੱਟ ਕਰ ਲਓ, ਕੋਈ ਵੀ ਪਲ ਬੰਦੇ ਦੀ ਲਾਈਫ ਦੇ ਵਿੱਚ ਦੁਬਾਰਾ ਨਹੀਂ ਆਉਂਦਾ।
ਤੇ ਇਹ ਜਿਹੜੇ ਪਲ ਨੇ, ਇਹ ਜਿਹੜਾ ਸਮਾਂ, ਇਹ ਜਿਹੜੀਆਂ ਘੜੀਆਂ ਨੇ, ਐਵੇਂ ਅਜਾਇਆ ਨਾ ਜਾਣ ਦੇਣਾ। ਇਸ ਹਰ ਪਲ ਦੇ ਵਿੱਚ ਪਿਆਰਿਓ ਖੁੱਲ ਕੇ ਜੀਵੋ। ਖੁੱਲ ਕੇ ਜੀਉਣ ਦਾ ਮਤਲਬ ਕੀ? ਗੁਰਮਤਿ ਆਸ਼ੀ ਅਨੁਸਾਰ ਗੁਰੂ ਦੀ ਸਿੱਖਿਆ ਲੈ ਕੇ ਇਹੋ ਜੇ ਕਾਰਜ ਕਰ, ਜਿਨ੍ਹਾਂ ਕਾਰਜਾਂ ਨੂੰ ਕਰਨ ਤੋਂ ਬਾਅਦ ਦੁਨੀਆ ਤੇ ਤੇਰੇ ਉੱਤੇ ਫਕਰ ਕਰੇ ਹੀ ਕਰੇ, ਪਰ ਗੁਰੂ ਪਿਤਾ ਵੀ ਤੇਰੇ ਉੱਤੇ ਫਕਰ ਕਰਨ ਕਿ ਵਾਕਈ ਇਹ ਮੇਰਾ ਸਿੱਖ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਰ ਪਲ ਨੂੰ ਇਸ ਹਿਸਾਬ ਨਾਲ ਜੀਵੋ ਕਿ ਇਹ ਪਲ ਮੇਰੀ ਲਾਈਫ ਦੇ ਵਿੱਚ ਦੁਬਾਰਾ ਨਹੀਂ ਆਉਣਾ, ਤੇ ਫਿਰ ਮੈਂ ਕਿਉਂ ਨਿੰਦਿਆ ਕਰਕੇ ਇਹ ਪਲ ਖਰਾਬ ਕਰਾਂ? ਇਹ ਪਲ ਮੇਰੀ ਲਾਈਫ ਦੇ ਵਿੱਚ ਦੁਬਾਰਾ ਨਹੀਂ ਆਉਣਾ, ਫਿਰ ਮੈਂ ਕਿਉਂ ਇਹ ਪਲ ਨੂੰ ਅਜਾਇਆ ਜਾਣਦੇ ਆ? ਇਹ ਪਲ ਲੱਖਾਂ ਕਰੋੜਾਂ ਰੁਪਏ ਦੇ ਕੇ ਵੀ ਮੇਰੀ ਲਾਈਫ ਵਿੱਚ ਦੁਬਾਰਾ ਨਹੀਂ ਆਉਣਗੇ, ਤੇ ਕਿਉਂ ਨਾ ਹੋਵੇ ਇਹ ਪਲਾਂ ਨੂੰ ਮੈਂ ਵੱਧ ਤੋਂ ਵੱਧ ਨਾਮ ਜਪ ਕੇ, ਬੰਦਗੀ ਕਰਕੇ, ਆਪਣੀ ਫੀਲਡ ਦੇ ਵਿੱਚ ਮਿਹਨਤ ਕਰਕੇ, ਆਪਣੇ ਆਪ ਦੀ ਤਰੱਕੀ ਦੇ ਲਈ ਇਹ ਪਲਾਂ ਦਾ ਇਸਤੇਮਾਲ ਮੈਂ ਕਰਾਂ। ਇਹ ਮੇਰੀ ਬੇਨਤੀ ਹੈ ਪਿਆਰਿਓ। ਜ਼ਿੰਦਗੀ ਵਿੱਚ ਹਰ ਪਲ ਨਵਾਂ ਹੈ, ਹਰ ਪਲ ਦਾ ਨਵਾਂ ਰਸ ਹੈ, ਨਵਾਂ ਆਨੰਦ ਹੈ, ਤੇ ਕੋਈ ਵੀ ਪਲ ਤੈਨੂੰ ਦੁਬਾਰਾ ਨਹੀਂ ਮਿਲਣਾ। ਬਸ ਆਹ ਚੀਜ਼ ਆਪਣੇ ਮਾਈਂਡ ਦੇ ਵਿੱਚ ਫਿੱਟ ਕਰ ਲੈ। ਜਦੋਂ ਆਹ ਚੀਜ਼ ਆਪਣੇ ਮਾਈਂਡ ਦੇ ਵਿੱਚ ਫਿੱਟ ਕਰਾਂਗੇ ਨਾ, ਫਿਰ ਹਰ ਪਲ ਦਾ ਇਸਤੇਮਾਲ ਅਸੀਂ ਸਹੀ ਢੰਗ ਦੇ ਨਾਲ ਕਰਾਂਗੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਇਹ ਬੜੇ ਰੰਗੇ ਹੋਏ ਗੁਰਮੁਖ ਪਿਆਰੇ ਦਾ ਬਚਨ ਹੈ। ਕਹਿੰਦੇ ਇਤਿਹਾਸ ਜਾਂ ਤਾਂ ਜ਼ਾਲਮ ਲੋਕਾਂ ਦਾ ਹੁੰਦਾ ਜਾਂ ਮਹਾਨ ਲੋਕਾਂ ਦਾ ਹੁੰਦਾ। ਇਤਿਹਾਸ ਜ਼ਾਲਮ ਲੋਕਾਂ ਦਾ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਲਿਖਿਆ ਗਿਆ ਨਾ, ਔਰੰਗਜ਼ੇਬ ਦਾ ਵੀ ਇਤਿਹਾਸ ਲਿਖਿਆ ਗਿਆ ਨਾਲ। ਜਿੱਥੇ ਪਿਆਰਿਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਤਿਹਾਸ ਲਿਖਿਆ ਗਿਆ ਨਾ, ਉੱਥੇ ਚੰਦੂ ਦਾ ਜ਼ਿਕਰ ਵੀ ਇਤਿਹਾਸ ਦੇ ਵਿੱਚ ਆਉਂਦਾ ਹੈ। ਇਤਿਹਾਸ ਜਾਂ ਤੇ ਜ਼ਾਲਮ ਲੋਕਾਂ ਦਾ ਹੁੰਦਾ ਹੈ ਜਾਂ ਮਹਾਨ ਲੋਕਾਂ ਦਾ। ਆਮ ਲੋਕਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ। ਇਹ ਮੇਰੀ ਬੇਨਤੀ ਹੈ, ਜੇ ਇਹ ਮਨੁੱਖੀ ਜਾਮਾ ਮਿਲਿਆ ਨਾ, ਮਹਾਨ ਕੰਮ ਕਰੋ, ਮਹਾਨ ਕੰਮ, ਮਹਾਨ ਕੰਮ, ਵੱਡੇ ਕੰਮ ਕਰੋ। ਲਿਮਟ ਤੋਂ ਬਾਹਰ ਹੋ ਕੇ ਥੋੜਾ ਜਿਹਾ ਸੋਚੋ। ਲਿਮਟ ਤੋਂ ਬਾਹਰ ਹੋ ਕੇ ਸੋਚਣਾ, ਮੈਂ ਫਿਰ ਦੁਹਰਾ ਰਿਹਾ, ਇਹ ਨਹੀਂ ਕਿ ਗੁਰਮਤਿ ਤੋਂ ਬਾਹਰ ਹੋ ਕੇ, ਲਿਮਟ ਤੋਂ ਬਾਹਰ ਹੋ ਕੇ ਸੋਚੋ। ਜਦੋਂ ਲਿਮਟ ਤੋਂ ਬਾਹਰ ਹੋ ਕੇ ਸੋਚਦੇ ਹੋ ਨਾ, ਫਿਰ ਲਿਮਟਲੈਸ ਬਖਸ਼ਿਸ਼ਾਂ ਤੁਹਾਡੀ ਝੋਲੀ 'ਚ ਗੁਰ ਪਰਮੇਸ਼ਰ ਪਾਉਂਦਾ ਹੈ। ਔਰ ਮਹਾਨ ਕੰਮ ਕਰੋ, ਲਾਈਫ ਦੇ ਵਿੱਚ ਵੱਡੇ ਕੰਮ ਕਰੋ, ਮਹਾਨ ਕੰਮ। ਤੇ ਇੱਕ ਗੱਲ ਆਪਣੇ ਮਾਈਂਡ ਦੇ ਵਿੱਚ ਪੱਕੇ ਤੌਰ ਤੇ ਵਸਾ ਲਓ, ਜਦੋਂ ਵੀ ਬੰਦਾ ਕੋਈ ਮਹਾਨ ਕੰਮ ਕਰਦਾ ਹੈ ਨਾ, ਵੱਡਾ ਕੰਮ ਕਰਦਾ ਹੈ, ਵੱਡਾ ਕੰਮ, ਮਹਾਨ ਕੰਮ ਰਿਸਕ ਤੋਂ ਬਿਨਾਂ ਨਹੀਂ ਜੇ ਹੋ ਸਕਦਾ, ਨਹੀਂ ਹੋ ਸਕਦਾ ਰਿਸਕ ਤੋਂ ਬਿਨਾਂ। ਜਿਹੜੇ ਲੋਕ ਕੱਲੀਆਂ ਗੱਲਾਂ ਕਰਦੇ, ਰਿਸਕ ਨਹੀਂ ਲੈ ਸਕਦੇ, ਕਦੀ ਮਹਾਨ ਕੰਮ ਨਹੀਂ ਕਰ ਪਾਉਣਗੇ। ਰਿਸਕ ਤੇ ਹਰ ਕੰਮ ਦੇ ਵਿੱਚ ਤੈਨੂੰ ਲੈਣਾ ਪੈਣਾ ਹੈ। ਤੇ ਨਿਤ ਨਵਾਂ ਸਿੱਖਣ ਦਾ ਆਪਣੇ ਅੰਦਰ ਚਾਅ ਰੱਖ। ਨਿਤ ਨਵਾਂ ਪਿਆਰਿਆ ਕਾਰਜ ਕਰਨ ਦਾ ਉਮਾਹ ਤੇਰੇ ਅੰਦਰ ਹੋਵੇ। ਇਹ ਮੇਰੀ ਬੇਨਤੀ ਹੈ। ਰਿਸਕ ਲੈ ਲਿਆ ਕਰੋ, ਕੋਈ ਨਹੀਂ, ਕੋਈ ਫਰਕ ਨਹੀਂ ਪੈਂਦਾ। ਔਰ ਅੱਜ ਕੋਈ ਵੀ ਤੁਸੀਂ ਬੰਦਾ ਟੌਪ ਵੇਖੋਗੇ ਨਾ, ਟੌਪ ਗਿਆ, ਉਹਨੇ ਆਪਣੀ ਲਾਈਫ ਦੇ ਵਿੱਚ ਰਿਸਕ ਲਏ ਹੋਣਗੇ, ਤਾਂ ਉਹ ਵੱਡੇ ਮੁਕਾਮ ਨੂੰ ਹਾਸਲ ਕਰ ਪਾਇਆ। ਉਹ ਤੋਂ ਬਿਨਾਂ ਗੱਲ ਨਹੀਂ ਬਣਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦੋ ਇੱਕੋ ਪਿੰਡ ਦੇ ਰਹਿਣ ਵਾਲੇ ਬੰਦੇ ਸੀ। ਮੈਨੂੰ ਕੁਦਰਤੀ ਇਹ ਗੱਲ ਚੇਤੇ ਆ ਗਈ। ਹੁਣ ਦੋਵੇਂ ਜਾਣੇ ਸਲਾਹ ਪਤਾ ਕੀ ਕਰਦੇ ਨੇ, ਕਹਿੰਦੇ ਅਸੀਂ ਕੱਲ ਸਵੇਰ ਨੂੰ ਨਾ ਬਾਜ਼ਾਰ ਦੇ ਵਿੱਚ ਜਾ ਕੇ, ਮੰਡੀ ਦੇ ਵਿੱਚ ਜਾ ਕੇ ਨਾ, ਮੱਝਾਂ ਦੀ ਜਿੱਥੇ ਮੰਡੀ ਲੱਗਦੀ ਹੈ ਨਾ, 2 ਮੱਝਾਂ ਖਰੀਦਣੀਆਂ ਨੇ। ਸਾਰੀ ਸਲਾਹ ਹੋ ਰਹੀ, ਅੱਛਾ ਜਦੋਂ ਅਸੀਂ 2 ਮੱਝਾਂ ਖਰੀਦਾਂਗੇ, ਉਹਨਾਂ ਦਾ ਦੁੱਧ ਸਾਨੂੰ ਮਿਲੇਗਾ, ਉਹ ਦੁੱਧ ਨੂੰ ਵੀ ਵੇਚਾਂਗੇ, ਦੁੱਧ ਤੋਂ ਦਹੀਂ ਵੀ ਬਣਾਵਾਂਗੇ, ਪਨੀਰ ਵੀ, ਆਹ ਚੀਜ਼ਾਂ ਬਣਾ ਬਣਾ ਕੇ ਅਸੀਂ ਵੇਚਣੀਆਂ ਸ਼ੁਰੂ ਕਰ ਦਾਂਗੇ। ਇਦਾਂ ਸਾਡਾ ਆਮਦਨ ਦਾ ਜ਼ਰੀਆ ਬਣ ਜਾਏਗਾ। ਦੋਨਾਂ ਦੇ ਵਿੱਚ ਡੀਲ ਸੈੱਟ ਹੋ ਗਈ। ਕੱਲ ਸਵੇਰ ਨੂੰ 10 ਵਜੇ ਅਸੀਂ ਦੋਵਾਂ ਨੇ ਮੱਝਾਂ ਖਰੀਦਣ ਵਾਸਤੇ ਜਾਣਾ। ਸਵੇਰ ਪੈ ਗਈ, ਇੱਕ ਤੇ ਆ ਗਿਆ ਪਰ ਦੂਜਾ ਨਹੀਂ ਆਇਆ।
ਜਿਹੜਾ ਆ ਗਿਆ ਨਾ ਉਹ ਸੋਚਦਾ ਪਤਾ ਨਹੀਂ ਦੂਸਰਾ ਮੇਰਾ ਮਿੱਤਰ ਜਾਂ ਮੇਰੇ ਜਿਹੜੇ ਇਲਾਕੇ ਵਿੱਚ ਰਹਿੰਦਾ ਬੰਦਾ ਜਿਹਦੇ ਨਾਲ ਮੈਂ ਸਾਰੀਆਂ ਸਲਾਹਾਂ ਕੀਤੀਆਂ ਉਹ ਮੁੜਿਆ ਕਿਉਂ ਨਹੀਂ ਵਾਪਸ। ਘੰਟਾ ਡੇਢ ਘੰਟਾ ਉਡੀਕ ਕੀਤੀ ਪਰ ਜਦੋਂ ਉਹ ਵਾਪਸ ਨਾ ਆਇਆ, ਇਹ ਇਕੱਲਾ ਹੀ ਮਾਰਕੀਟ ਦੇ ਵਿੱਚ ਚਲਿਆ ਗਿਆ। 2 ਮੱਝਾਂ ਇਹਨੇ ਖਰੀਦੀਆਂ, ਦੋਵਾਂ ਮੱਝਾਂ ਤੋਂ ਇਹਨੇ ਦੁੱਧ ਜੋ ਕੱਢਣਾ ਸ਼ੁਰੂ ਕੀਤਾ, ਦੁੱਧ ਨੂੰ ਮਾਰਕੀਟ ਦੇ ਵਿੱਚ ਵੇਚਣਾ ਸ਼ੁਰੂ ਕੀਤਾ ਤੇ ਦੁੱਧ ਵੇਚਦਿਆਂ ਇਹਨੇ ਕੰਮ ਨੂੰ ਹੋਰ ਵਧਾ ਲਿਆ। ਦੁੱਧ ਤੋਂ ਦਹੀਂ ਵੀ, ਦਹੀਂ ਤੋਂ ਫਿਰ ਪਨੀਰ ਵੀ, ਆਹ ਸਾਰੀਆਂ ਚੀਜ਼ਾਂ ਨਾ ਮਾਰਕੀਟ ਵਿੱਚ ਵੇਚਣ ਲੱਗ ਪਿਆ। ਖਾਲਸ ਚੀਜ਼ਾਂ ਨੇ, ਖਾਲਸ, ਔਰ ਪੂਰੀ ਗਰੰਟੀ ਦੇ ਨਾਲ ਠੋਕ ਵਜਾ ਕੇ ਵੇਚਦਾ ਮਾਰਕੀਟ ਦੇ ਵਿੱਚ। ਬਈ ਜਿੰਨੇ ਚੈੱਕ ਕਰਾਉਣਾ ਕਰਾ ਲਓ, ਮੈਂ ਕੋਈ ਇੱਕ ਤੁਪਕਾ ਵੀ ਪਾਣੀ ਦਾ ਦੁੱਧ ਵਿੱਚ ਨਹੀਂ ਮਿਲਾਉਂਦਾ। ਤੇ ਤੁਸੀਂ ਸਿਆਣੇ ਹੋ, ਆਮ ਤੌਰ ਤੇ ਜੇ ਅਸੀਂ ਕਿਤੋਂ ਦੁੱਧ ਵੀ ਲੈਨੇ ਆ ਨਾ 45 ਰੁਪਏ 50 ਰੁਪਏ ਕਿਲੋ ਵੀ ਮਿਲ ਜਾਂਦਾ ਹੈ, 60 ਵੀ, ਪਰ ਜਦੋਂ ਬੰਦਾ ਗਰੰਟੀ ਦੇ ਦੇਵੇ ਜਿੱਥੋਂ ਮਰਜ਼ੀ ਚੈੱਕ ਕਰਾ ਲਓ, ਅਸੀਂ ਕਹਿੰਦੇ 80 ਰੁਪਏ 90 ਰੁਪਏ ਤੈਨੂੰ ਦੇਣ ਨੂੰ ਵੀ ਤਿਆਰ, ਪਰ ਮਿਲਾਵਟੀ ਕੰਮ ਨਹੀਂ ਚਾਹੀਦਾ। ਹੁਣ ਇਹਦਾ ਦੁੱਧ ਵੀ, ਇਹਦਾ ਪਨੀਰ ਵੀ, ਦਹੀਂ ਵੀ, ਆ ਸਾਰੀਆਂ ਚੀਜ਼ਾਂ ਸੋਹਣੇ ਢੰਗ ਨਾਲ ਵਿਕਣੀਆਂ ਸ਼ੁਰੂ ਹੋ ਗਈਆਂ। 2 ਮੱਝਾਂ ਤੋਂ 4 ਬਣ ਗਈਆਂ। ਹੌਲੀ ਹੌਲੀ ਇਹਨੇ ਆਪਣਾ ਵਪਾਰ ਇੰਨਾ ਵਧਾ ਲਿਆ ਕਿ 10 ਸਾਲਾਂ ਦੇ ਵਿੱਚ ਇਹ ਵੱਡੀਆਂ ਜ਼ਮੀਨਾਂ ਦਾ, ਵੱਡੀਆਂ ਗੱਡੀਆਂ ਦਾ ਮਾਲਕ ਬਣ ਗਿਆ। ਤੇ 10-12 ਸਾਲਾਂ ਬਾਅਦ ਨਾ ਗੱਡੀ ਦੇ ਵਿੱਚ ਬੈਠਾ, ਉਸੇ ਪਿੰਡ ਦੇ ਵਿੱਚ ਜਦੋਂ ਆਇਆ ਨਾ ਵਾਪਸ, ਤੇ ਅਚਾਨਕ ਗੱਡੀ ਰੁਕ ਗਈ ਤੇ ਇਹਨੇ ਕਾਫੀ ਵਾਰੀ ਗੱਡੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ, ਸਟਾਰਟ ਨਹੀਂ ਹੋ ਰਹੀ। ਤੇ ਇਹਨੇ ਕੀਤਾ ਕਿ ਇੱਕ ਦੂਰ ਬੰਦਾ ਬੈਠਾ ਸੀ, ਉਹਨੂੰ ਆਵਾਜ਼ ਮਾਰੀ, ਬਈ ਉਰੇ ਆ, ਮੇਰੀ ਗੱਡੀ ਨੂੰ ਥੋੜਾ ਜਿਹਾ ਧੱਕਾ ਲਾ। ਹੁਣ ਜਦੋਂ ਉਹ ਬੰਦਾ ਕੋਲ ਆਇਆ ਨਾ ਤੇ ਕੀ ਵੇਖਦਾ, ਇਹ ਤੇ ਉਹੀ ਬੰਦਾ ਹੈ ਜਿਹਦੇ ਨਾਲ ਮੈਂ ਸਲਾਹਾਂ ਕੀਤੀਆਂ ਸੀ 10-12 ਸਾਲ ਪਹਿਲੇ, ਤੇ ਅਗਲੇ ਦਿਨ ਇਹ ਵੜਿਆ ਨਹੀਂ। ਉਹ ਕਹਿੰਦਾ ਮੈਨੂੰ ਪਛਾਣਿਆ, ਇਹ ਗੱਡੀ ਵਾਲਾ ਕਹਿੰਦਾ। ਤੇ ਉਹ ਅੱਗੋਂ ਬੰਦਾ ਕਹਿੰਦਾ 2 ਮਿੰਟ ਸੋਚਣ ਤੋਂ ਬਾਅਦ ਕਹਿੰਦਾ, ਹਾਂ ਤੂੰ ਤੇ ਉਹੀ ਹੈ ਜਿਹਦੇ ਨਾਲ ਅਸੀਂ ਸਲਾਹਾਂ ਕਰਦੇ ਰਹੇ ਕਿ ਕੱਲ ਨੂੰ ਮਾਰਕੀਟ ਵਿੱਚ ਜਾ ਕੇ 2 ਮੱਝਾਂ ਖਰੀਦਣੀਆਂ ਨੇ ਤੇ ਇਦਾਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਹੈ। ਬਈ ਤੂੰ ਅੱਜ ਗੱਡੀਆਂ ਦਾ ਮਾਲਕ ਬਣ ਗਿਆ? ਕਹਿੰਦਾ ਹਾਂ, ਗੱਡੀਆਂ ਦਾ ਮਾਲਕ ਬਣ ਗਿਆ। ਤੇ ਉਹ ਜਿਹੜਾ ਗੱਡੀ ਵਾਲਾ ਕਹਿੰਦਾ ਕਿ ਬਈ ਤੂੰ ਅਗਲੇ ਦਿਨ ਆਇਆ ਕਿਉਂ ਨਹੀਂ? ਮੇਰੇ ਨਾਲ ਸਾਰੀਆਂ ਸਕੀਮਾਂ ਬਣਾ ਲੀਆਂ, ਆਇਆ ਕਿਉਂ ਨਹੀਂ? ਤੇ ਕਹਿੰਦਾ ਜਦੋਂ ਮੈਂ ਤੇਰੇ ਨਾਲ ਸਲਾਹ ਕਰਕੇ ਘਰ ਗਿਆ ਨਾ, ਤੇ ਘਰ ਜਾ ਕੇ ਸਾਰੀ ਗੱਲ ਆਪਣੀ ਘਰ ਵਾਲੀ ਨੂੰ ਦੱਸੀ ਕਿ ਇਦਾਂ ਮੱਝਾਂ ਖਰੀਦਣੀਆਂ ਨੇ, ਇਦਾਂ ਕਾਰੋਬਾਰ ਕਰਨਾ ਹੈ। ਤੇ ਕਹਿੰਦੇ ਮੇਰੀ ਘਰ ਵਾਲੀ ਨੇ ਕਿਹਾ ਜੇ ਮੱਝ ਮਰ ਗਈ ਫੇਰ ਕੀ ਹੋਏਗਾ? ਜੇ ਮੱਝ ਮਰ ਗਈ ਫੇਰ ਕੀ ਹੋਏਗਾ? ਜੇ ਉਹ ਇੱਕ ਵਾਰੀ ਸੂ ਪਈ, ਦੂਜੀ ਵਾਰੀ ਨਾ ਸੂਈ ਤੇ ਕੀ ਹੋਏਗਾ? ਕੀ ਰਿਜ਼ਲਟ ਨਿਕਲੇਗਾ? ਕਹਿੰਦੇ ਉਹਦੀਆਂ ਗੱਲਾਂ ਨੇ ਮੇਰੇ ਦਿਮਾਗ ਵਿੱਚ ਇਹੋ ਜਿਹਾ ਅਸਰ ਕੀਤਾ, ਮੈਂ ਆ ਨਹੀਂ ਪਾਇਆ। ਵੇਖੋ, ਜਿੰਨੇ ਲਾਈਫ ਦੇ ਵਿੱਚ ਰਿਸਕ ਲੈ ਲਿਆ, ਇਹ ਚੀਜ਼ਾਂ ਦੀ ਪਰਵਾਹ ਨਹੀਂ ਕੀਤੀ, ਉਹ ਗੱਡੀਆਂ ਦਾ ਮਾਲਕ ਬਣ ਗਿਆ। ਤੇ ਜਿਹੜਾ ਸੋਚਦਾ ਹੀ ਰਹਿ ਗਿਆ, ਹਾਏ ਦਾ ਕੀ ਬਣੇਗਾ, ਮੱਝ ਕਿਤੇ ਮਾਰੀ ਨਾ ਜਾਵੇ, ਮੱਝ ਨੂੰ ਕੋਈ ਬਿਮਾਰੀ ਨਾ ਲੱਗ ਜੇ, ਜਾਂ ਇਦਾਂ ਕੋਈ ਮੁਸ਼ਕਲ ਨਾ ਆ ਜੇ, ਉਹ ਫਿਰ ਉੱਥੇ ਦਾ ਉੱਥੇ ਖੜਾ ਰਹਿ ਗਿਆ। ਮੈਂ ਜਿਹੜੀ ਗੱਲ ਕਰ ਰਿਹਾ, ਇਤਿਹਾਸ ਪਿਆਰਿਓ ਜਾਂ ਤੇ ਜ਼ਾਲਮ ਲੋਕਾਂ ਦਾ ਹੁੰਦਾ ਜਾਂ ਮਹਾਨ ਲੋਕਾਂ ਦਾ। ਤੇ ਮਹਾਨ ਬੰਦਾ ਰਿਸਕ ਤੋਂ ਬਿਨਾਂ ਨਹੀਂ ਜੇ ਬਣਦਾ। ਕੋਈ ਵੀ ਬੰਦਾ ਤੁਸੀਂ ਵੇਖ ਲਓ ਜਿਹੜਾ ਟੌਪ ਤੇ ਜਾ ਰਿਹਾ ਨਾ, ਕਦੀ ਉਹਦੇ ਪਿਛੋਕੜ ਵੱਲ ਵੇਖ ਲਓ ਜਾਂ ਉਹਦੇ ਕੋਲ ਬਹਿ ਕੇ ਬਸ ਇਹੋ ਹੀ ਗੱਲ, ਕੋਈ ਨਹੀਂ ਕੀ ਫਰਕ ਪੈ ਜਾਣਾ, ਆਹ ਕੰਮ ਇਦਾਂ ਹੋਏਗਾ ਨਾ, ਇਹਦਾ ਰਿਜ਼ਲਟ ਕੋਈ ਗੱਲ ਨਹੀਂ, ਪਰ ਇਹ ਕਰਨਾ ਹੈ, ਇਹ ਗੁਰਮਤ ਆਸ਼ੀ ਅਨੁਸਾਰ ਕੰਮ ਹੈ, ਇਹ ਕਰਨਾ ਹੈ, ਕੋਈ ਗੱਲ ਨਹੀਂ। ਰਿਸਕ ਦੀ ਪਰਵਾਹ ਨਹੀਂ। ਰਿਸਕ ਦੀ ਪਰਵਾਹ ਕਿਉਂ ਨਹੀਂ? ਕਿਉਂਕਿ ਇੱਕ ਤੇ ਉਹਨਾਂ ਨੂੰ ਆਪਣੇ ਉੱਪਰ ਪੂਰਾ ਭਰੋਸਾ ਹੁੰਦਾ ਹੈ, ਤੇ ਦੂਸਰਾ ਆਪਣੇ ਮਾਲਕ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਉੱਤੇ ਭਰੋਸਾ ਹੁੰਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 899 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ ਹੈ। ਸ਼ਬਦ ਇਹੋ ਮਨ ਸੰਤਨ ਕੈ ਬਲਿਹਾਰੀ, ਜਾਂ ਕੀ ਓਟ ਗਹੀ ਸੁਖ ਪਾਇਆ, ਰਾਖੇ ਕਿਰਪਾ ਧਾਰੀ। ਮੇਰੀ ਬੇਨਤੀ ਇਹ ਸ਼ਬਦ ਆਪਾਂ ਪੜ੍ਹੀਏ। ਮੈਂ ਗੁਰਮੁਖਾਂ ਨੂੰ ਬੇਨਤੀ ਕਰਾਂਗਾ, ਮੈਂ
ਸੰਖੇਪ ਰੂਪ 'ਚ ਇਹਦੇ ਅਰਥ ਕਰਦੇ ਹਾਂ ਤਾਂ ਜੋ ਇਹ ਸ਼ਬਦ ਨੂੰ ਪੜ੍ਹਨ ਦਾ ਹੋਰ ਰਸ ਆਵੇ। ਮੈਂ ਬੇਨਤੀ ਕਰਦਾ, ਪੜ੍ਹਿਓ ਪਿਆਰ ਦੇ ਨਾਲ। ਕੀ ਕਹਿ ਰਹੇ ਮਹਾਰਾਜ? ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ। ਕਹਿੰਦੇ ਸੰਤ ਜਨਾਂ ਨਾਲ ਮਿਲਦਿਆਂ ਹੀ ਪਰਮੇਸ਼ਰ ਮੇਰੇ ਚਿੱਤ ਦੇ ਵਿੱਚ ਆ ਵਸਦਾ ਹੈ। ਜਦੋਂ ਮੈਂ ਨਾਮ ਜਪਣ ਵਾਲਿਆਂ ਕੋਲ ਬਹਿਨਾ, ਬੰਦਗੀ ਕਰਨ ਵਾਲਿਆਂ ਕੋਲ ਬਹਿਨਾ, ਉਹਨਾਂ ਨੂੰ ਮਿਲਦਿਆਂ ਹੀ ਮੈਨੂੰ ਪਰਮੇਸ਼ਰ ਯਾਦ ਆਉਣ ਲੱਗ ਪੈਂਦਾ। ਤਾਂ ਕਰਕੇ ਮੈਂ ਸੰਤਾਂ ਤੋਂ ਬਲਿਹਾਰ ਜਾਣਾ। ਅੱਗੇ ਜੀ, ਸੰਗਤ ਕਰਤ ਸੰਤੋਖ ਮਨ ਪਾਇਆ। ਕਹਿੰਦੇ ਮਹਾਂਪੁਰਖਾਂ ਦੀ ਸੰਗਤ ਕਰਦਿਆਂ ਕਰਦਿਆਂ ਮੈਂ ਮਨ ਵਿੱਚ ਸੰਤੋਖ ਪ੍ਰਾਪਤ ਕਰ ਲਿਆ। ਮੇਰੇ ਅੰਦਰ ਸੰਤੋਖ ਆ ਗਿਆ। ਇਹੋ ਜਿਹਾ ਸੰਤੋਖ ਆ ਗਿਆ ਮੇਰੇ ਅੰਦਰ। ਕਿਹੋ ਜਿਹਾ ਸੰਤੋਖ ਕਿ ਜੇ ਮੈਨੂੰ ਛਕਣ ਨੂੰ ਵਧੀਆ ਪਦਾਰਥ ਮਿਲ ਗਏ ਤਾਂ ਵੀ ਮੈਂ ਸ਼ੁਕਰਾਨਾ ਕਰਦਾ, ਤੇ ਜੇ ਕਿਤੇ ਢਿੱਲ ਮਿੱਠ ਕੋਈ ਰਹਿ ਗਈ ਹੈ ਨਾ ਤਾਂ ਵੀ ਮੈਂ ਉਹਦਾ ਸ਼ੁਕਰ ਹੀ ਕਰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹੋ ਜਿਹਾ ਸੰਤੋਖ ਮੇਰੇ ਅੰਦਰ ਆ ਗਿਆ ਕਿ ਹੁਣ ਜੇ ਮੇਰੇ ਕੋਲ ਛੋਟੀ ਜੀ ਝੁੱਗੀ ਵੀ ਹੈ ਨਾ, ਉਹ ਝੁੱਗੀ ਵਿੱਚ ਰਹਿ ਕੇ ਵੀ ਮੈਂ ਖੁਸ਼ ਹਾਂ, ਆਨੰਦ ਵਿੱਚ ਹਾਂ, ਤੇ ਦੂਜਿਆਂ ਦੀਆਂ ਕੋਠੀਆਂ ਵੀ ਮੈਨੂੰ ਦੁਖੀ ਨਹੀਂ ਕਰ ਪਾ ਰਹੀਆਂ। ਮੇਰੇ ਅੰਦਰ ਹੁਣ ਇਹੋ ਜਿਹਾ ਸੰਤੋਖ ਆ ਗਿਆ, ਇਹੋ ਜਿਹਾ ਨਾਮ ਮੇਰੇ ਅੰਦਰ ਵਸ ਗਿਆ। ਅੱਗੇ ਜੀ, ਸੰਤ ਚਰਨ ਮਾਥਾ ਮੇਰੋ ਪੂਤ। ਮਹਾਰਾਜ ਅਰਦਾਸ ਕਰਨ ਦੀ ਸਾਨੂੰ ਜਾਚ ਸਿਖਾ ਰਹੇ ਨੇ। ਸੰਤੈ ਚਰਨ ਮਾਥਾ ਮੇਰੋ ਪਾਉਤ। ਕਹਿੰਦੇ ਖੇ ਪਰਮੇਸ਼ਰ ਸਾਈਂ, ਮੇਰਾ ਮੱਥਾ ਹਮੇਸ਼ਾ ਸੰਤ ਜਨਾਂ ਦੇ ਚਰਨਾਂ ਦੇ ਉੱਤੇ ਹੀ ਪਿਆ ਰਵੇ। ਹਰ ਵੇਲੇ ਮਹਾਂਪੁਰਖਾਂ ਦੇ ਚਰਨਾਂ ਦੇ ਉੱਤੇ ਹੀ ਮੇਰਾ ਮੱਥਾ, ਮੇਰਾ ਸਿਰ ਝੁਕਿਆ ਰਵੇ, ਝੁਕਿਆ ਰਵੇ। ਕਿਉਂ ਝੁਕਿਆ ਰਵੇ? ਕਿਉਂਕਿ ਜਦੋਂ ਮੇਰਾ ਮੱਥਾ ਮਹਾਂਪੁਰਖਾਂ ਦੇ ਕਮਾਈ ਵਾਲਿਆਂ ਦੇ ਚਰਨਾਂ ਦੇ ਵਿੱਚ ਝੁਕਦਾ ਹੈ ਨਾ, ਉਹ ਮੱਥਾ ਝੁਕਾਉਣ ਦਾ ਸਦਕਾ ਪਰਮੇਸ਼ਰ ਨੂੰ ਮੇਰੇ ਮਾੜੇ ਕਰਮ ਬਦਲਣੇ ਪੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਗੇ ਜੀ, ਅਨਕ ਬਾਰ ਸੰਤੈ ਡੰਡਾ। ਕਹਿੰਦੇ ਮੈਂ ਅਨੇਕਾਂ ਵਾਰੀ ਸੰਤ ਜਨਾਂ ਨੂੰ ਨਮਸਕਾਰ ਕਰਦਾ, ਨਮਸਕਾਰ ਕਰਦਾ, ਨਮਸਕਾਰ ਕਰਦਾ। ਅੱਗੇ ਜੀ, ਇਹੋ ਮਨ ਸੰਤਨ ਕੈ ਬਲਹਾਰੀ। ਅੱਗੇ, ਜਾ ਕੀ ਓਟ ਗਹੀ ਸੁਖ ਪਾਇਆ। ਰਾਖੇ ਕਿਰਪਾ ਤਾਰੀ। ਕਹਿੰਦੇ ਮੇਰਾ ਮਨ ਸੰਤ ਜਨਾਂ ਤੋਂ ਸਦਕੇ ਜਾਂਦਾ ਹੈ, ਵਾਰਨੇ ਬਲਿਹਾਰਨੇ ਜਾਂਦਾ ਹੈ, ਜਿਨ੍ਹਾਂ ਦਾ ਆਸਰਾ ਲੈ ਕੇ ਮੈਂ ਆਤਮਿਕ ਆਨੰਦ ਪ੍ਰਾਪਤ ਕਰ ਲਿਆ। ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਵਿਕਾਰਾਂ ਤੋਂ ਮੈਂ ਬਚ ਗਿਆ। ਤੇ ਜਾਂ ਇਉਂ ਕਹਿ ਲੋ, ਜਦੋਂ ਦਾ ਮੈਂ ਮਹਾਂਪੁਰਖਾਂ ਦਾ ਸੰਗ ਕਰਨਾ ਸ਼ੁਰੂ ਕੀਤਾ ਨਾ, ਗੁਰ ਪਰਮੇਸ਼ਰ ਨੇ ਵਿਕਾਰਾਂ ਤੋਂ ਮੇਰੀ ਰਾਖੀ ਕਰ ਲਈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹ ਰਹਾਉ ਵਾਲੀਆਂ ਪੰਕਤੀਆਂ ਨੇ ਤੇ ਇਹਨਾਂ ਦੇ ਇਰਦ ਗਿਰਦ ਹੀ ਸਾਰਾ ਸ਼ਬਦ ਚੱਲ ਰਿਹਾ। ਅੱਗੇ ਜੀ, ਸੰਤ ਚਰਨ ਧੋਏ ਧੋਏ ਪੀਵਾ। ਕਹਿੰਦੇ ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਪੀਂਦਾ ਰਵਾਂ, ਧੋ ਧੋ ਕੇ ਪੀਂਦਾ ਰਵਾਂ, ਤੇ ਮਹਾਂਪੁਰਖਾਂ ਦਾ ਦਰਸ਼ਨ ਕਰ ਕਰਕੇ ਮੈਨੂੰ ਆਤਮਿਕ ਜੀਵਨ ਮਿਲਦਾ ਰਵੇ। ਸੰਤੈ ਚਰਨ ਧੋਏ ਧੋਏ ਪੀਵਾਂ, ਸੰਤੈ ਦਰਸ ਪੇਖ ਪੇਖ ਜੀਵਾਂ। ਮਹਾਂਪੁਰਖਾਂ ਦੇ ਚਰਨ ਧੋਣੇ ਕੀ ਨੇ? ਉਹਨਾਂ ਦੇ ਬਚਨ ਕਮਾਉਣ ਲੱਗ ਪਿਆ ਮੈਂ। ਜਿਵੇਂ ਜਿਵੇਂ ਉਹ ਮੇਰੀਆਂ ਡਿਊਟੀਆਂ ਲਾਉਂਦੇ ਨੇ, ਮੈਂ ਉਸੇ ਤਰ੍ਹਾਂ ਡਿਊਟੀਆਂ ਕਰੀ ਜਾ ਰਿਹਾ। ਆਖ ਹੈ ਅਸਲੀਅਤ ਦੇ ਵਿੱਚ ਮਹਾਂਪੁਰਖਾਂ ਦੇ ਕਮਾਈ ਵਾਲਿਆਂ ਦੇ ਚਰਨ ਧੋ ਕੇ ਪੀਣਾ। ਅੱਗੇ ਜੀ, ਸੰਤ ਕੀ ਮੇਰਾ ਮਨ ਵਾਸ। ਕਹਿੰਦੇ ਮੇਰੇ ਮਨ ਦੇ ਵਿੱਚ ਸੰਤ ਜਨਾਂ ਦੀ ਸਹਾਇਤਾ ਦੀ ਹੀ ਆਸ ਬਣੀ ਰਹਿੰਦੀ ਹੈ। ਮਹਾਂਪੁਰਖਾਂ ਦੇ ਉੱਤੇ ਹੀ ਆਸ ਭਰੋਸਾ ਮੇਰਾ ਟਿਕਿਆ ਰਹਿੰਦਾ ਹੈ। ਸੰਤ ਹਮਾਰੀ ਨਿਰਮਲ ਰਾਸ। ਕਹਿੰਦੇ ਸੰਤ ਜਨਾਂ ਦੀ ਸੰਗਤ ਹੀ ਮੇਰੇ ਵਾਸਤੇ
पवित्र सरमाया, मेरी पूंजी, ये मेरी रास है, मेरी पूंजी, मेरा खजाना है। संत हमारा राखिया पड़दा। कहंदे जदों दी मैं महापुरखां दी संगत करनी शुरू कीती ना, महापुरखां ने मेरा पर्दा ढक लिया। इत्थे भी पर्दा ढक लिया, उत्थे भी पर्दा ढक लिया। हर मुश्किल तो महापुरखां ने, कमाई वालियां ने मैनू बचा लिया, मेरी इज्जत पत दी राखी कर लई। संत प्रसाद मोहे कबहू ना करदा। महापुरखां दी किरपा दे नाल हुण मेरे अंदर किसी प्रकार दी चिंता फिकर ही नहीं रह गई। मैनू चिंता ही नहीं किसी गल दी, फिक्र है ही नहीं किसी गल दी, क्योंकि उन्होंने ने मैनू नाम नाल जोड़ दिता, बंदगी नाल जोड़ दिता। ते ओ बंदगी दा सदका मेरी लाइफ दे विच जे कोई मुश्किल दा समा आउंदा भी है ना, मेरे उत्ते कोई चिंता, कोई फिक्र नहीं हुंदी उस मुश्किल दे समय दी। क्यों नहीं हुंदी? क्योंकि मेरा नाता वड्डे नाल जुड़ गया है, वड्डे नाल, ते मैनू उस वड्डे दे उत्ते विश्वास बज चुकिया है, ओदे उत्ते भरोसा बज चुकिया है कि वो मेरे प्रति कदी भी कुछ माड़ा नहीं कर सकदा। मेरे जीवन दे विच जे कोई वड्डी तो वड्डी मुश्किल भी आ जाएगी ना, वो मुश्किल नू ओ सूली दा कंडा बना के कट देवेगा। आखो धन गुरु रामदास जी, धन गुरु रामदास जी। प्यार नाल आखो ने जी धन बाबा दीप सिंह जी। अगे जी, संत संग दिया किरपाल। कहंदे किरपा दे सोमे परमेश्वर ने आ संतां दा, बाबा दीप सिंह जी दा, कमाई वालियां दा संग मैनू आप बख्शिया। गुरु ने किरपा कीती, गुरु रामदास ने किरपा कीती, मैनू ये संग आप बख्शिया। संत सहाई भय दयाल। कहंदे जदों संत मददगार बन जाण ना, संत विचोले बन जाण, कमाई वाले विचोले बन जाण, संत मददगार बन जाण, ते प्रभु परमेश्वर जी भी दयावान हो जाते हैं। तू महापुरखां दी खुशी ले ली ना, तेनू गुरु दी खुशी लैण दी लोड़ नहीं पई। गुर परमेश्वर दी खुशी तेरी झोली विच आपे ही पै जानी। आखो धन गुरु रामदास जी, धन गुरु रामदास जी। प्यार नाल आखो ने जी धन बाबा दीप सिंह जी। अगे जी, सुरत मत बुध परगास। कहंदे जदों दी मैं महापुरखां दी संगत शुरू कीती है ना, वो संगत दी बरकत इहो जी वरती, मेरी सुरत विच, मेरी मत विच, मेरे अंदर आत्मक जीवन दा चानना हो गया। आखो धन गुरु रामदास जी, धन गुरु रामदास। प्यार नाल आखो ने जी धन बाबा दीप सिंह जी। अगे जी, गहर गंभीर अपार गुणता। अथा बेअंत गुणां दा खजाना, गहर गंभीर अपार गुणतास। अगे जी, जीव जलत सगले प्रतपाल। कहंदे अथा बेअंत गुणां दा खजाना ते सारे जीवां दी पालना करन वाला मेरा परमेश्वर। नानक संत देख निहाल। कहंदे जे ओ परमेश्वर गुणां दा अथा खजाना है, वड्डा है, इसे तरह महापुरख जेड़े ओदे नाल जुड़ गए ने ना, वो भी वड्डे ने, सारे जीवां दी प्रतिपालना करन वाले ने। ते महाराज कहंदे मैं अपने संत जनां नू वेख वेख के खुश हुन्ना वां। आखो वाहिगुरु जी, वाहिगुरु धन गुरु रामदास जी, धन गुरु रामदास जी। प्यार नाल सारे आखो ना जी धन बाबा दीप सिंह जी। आओ बड़े प्यार दे विच जिथे जिथे बैठे हो ना, चौंकड़े मार लो, बड़े प्यार दे विच सारी संगत ये तरला पाए, कोई असना मंझी ना रहे। अज गुरु अर्जन दे पातशाह सानू वेखो किड्डी प्यारी सुमत दे रहे ने। कहंदे वार ने बलिहार ने जा, किन्ना तो जेड़े जपदे ने, वार ने बलिहार ने जा, उन्हां तो जिन्हां ने अपना मन वेचिया गुर परमेश्वर दे अगे। वार ने बलिहार ने उन्हां तो जा जेड़े हर वेले ओदी ओट विच रहिंदे ने। आखो धन गुरु रामदास जी, धन गुरु रामदास जी। ते कहंदे जिन्हां दी संगत करन दे नाल तू एक वारी वाहिगुरू कहना, 100 वारी होर कहण नूं दिल करदा है। उन्हां तो वार ने बलिहार ने जा, जिन्हां दी संगत करन दे नाल तैनूं परमेश्वर चित आउंदा है, मन विच संतोख आ गया। उन्हां दे चरणां दे उत्ते ही अपना मत्था हर वेले रख ते उन्हां नूं ही वार वार डंडाउत कर। किवें कह रहे ने सतगुरु,
आओ बड़े प्यार दे नाल सारी संगत इस शब्द पढ़ियो, कोई रसना मंझी ना रहे जी। संतन के बलिहारी हे हो मन, संतन के बलिहारी। पढ़ो। संतन के बलिहारी ए हो मन, संतन के बलिहारी। संतन के बलिहारी ए हो मन, संतन के बलिहारी। तन तन बाबा दीप सिंह जी, तन तन बाबा दीप सिंह जी। तन बाबा दीप सिंह, तन तन बाबा दीप सिंह जी। संतन के बलिहारी हे हो मन, संतन के बलिहारी। संतन के बलिहारी हे हो मन, संतन के बलिहारी। धन गुरु रामदास जी, धन गुरु रामदास जी। प्यार न लखन जी, धन बाबा दीप सिंह जी। पेटत संग पार ब्रह्म चित आया। पेटत संग पार ब्रह्म चित आया। संगत करत संतोख मन पाया। संते चरण माथा मेरो पौत, अनेक बार जी अनेक बार, अनेक बार संते दंडोत। संतन के बलिहारी हे हो मन, संतन के बलिहारी। पढ़ो। संतन के बलिहारी ए हो मन, संतन के बलिहारी। जाकी ओट कहीं सुख पाया। 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 राखे कृपा तारी, संतन के बलिहारी हे हो मन, संतन के बलिहारी ए हो मन, संतन के
बलिहारी। संते चरण तोए तोए पीवा, संते चरण तोए तोए पीवा, संते दरस पेख पेख जीवा। पढ़ो। संते चरण तोए तोए पीवा, संते दरस पेख पेख जीवा, संते की मेरे मन आस, संत हमारे निर्मल रस, संतन के बलिहारे हो मन, संतन के बलिहारी। संतन के बलिहारी, हो मन, संतन के बलिहारी। संत हमारा राखे पड़दा, संत हमारा राखे पड़दा, संत प्रसाद मोहे कब हो ना करदा। पढ़ो। संत हमारा राखिया पड़दा, संत प्रसाद मोहे कब हो ना करदा, संते संग दिया कृपाल, संत सहाय, संत सहाय पाए दयाल, संतन के बलिहारी हो मन, संतन के बलिहारी हो मन, संतन के बलिहारी। पढ़ो। संतन के बलिहारी हो मन, संतन के बलिहारी। तन तन बाबा दीप सिंह जी, तन तन बाबा दीप सिंह जी, तन तन बाबा
गुरु रामदास जी, ਧੰਨ ਗੁਰੂ ਰਾਮਦਾਸ ਜੀ। प्यार नाल लखन जी, धन बाबा दीप सिंह जी। सुरत मत बुद्ध परगास, सुरत मत बुद्ध परगास, गहर गंभीर अपार गुण तास। सुरत मत बुद्ध परगास, गहर गंभीर अपार गुण तास। जी जंत सगले प्रतपाल, नानक संत नानक संत देख निहाल। संतन के बलहारी एहो मन, संतन के बलहारी। पढ़ो संतन के बलहारी एहो मन, संतन के बलहारी। जो की ओट कही सुख पाया, तेरी ओट कही सुख पाया। जिजों की ओट कही सुख पाया। जाकी ओट कही सुख पाया। राखे किर पातारी, संतन के बलहारी एहो मन, संतन के बलहारी। संतन के बलहारी एहो मन, संतन के बलहारी। धन धन बाबा दीप सिंह जी, धन धन बाबा दीप सिंह जी। तन बाबा दीप सिंह वाह। जी, तन तन सब जुड़ जाओ। दीप सिंह जी। धन धन बाबा दीप सिंह जी, धन धन बाबा दीप सिंह जी। तन बाबा दीप सिंह जी, तन तन बाबा दीप सिंह जी। एहो तन माया पाया प्यारे, लीतड़ा लब रंगाए। मेरे कंद ना पावे चोलना प्यारे, क्यों तन से जाए। हाँ कुर्बाने जाओ मेहरबाना, हाँ कुर्बाने जाओ, हाँ कुर्बाने जाओ। तिनों के लेन जो तेरा नाम, लेन जो तेरा नाम। तिनों के लेन जो तेरा नाम, तिनों के हाँ सद कुर्बाने जाओ। लेन जो तेरा नाम, तिनों के लैन जो
ਖੰਡੇ ਵਾਲਿਆ ਲੈਣ ਜੋ ਧੰਨ ਬਾਬਾ ਦੀਪ ਸਿੰਘ ਜੀ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ ਤਿਨਾ ਕੇ ਹਾਂ ਸਤ ਕੁਰਬਾਨੇ ਜਾਓ, ਲੈਣ ਜੋ ਤੇਰਾ ਨਾਮ ਤਿਨਾ ਕੇ, ਲੈਣ ਜੋ ਤੇਰਾ ਨਾਮ ਤਿਨਾ ਕੇ ਹਉ ਸਦ ਕੁਰਬਾਨੇ ਜਾਓ, ਸੰਤਨ ਕੇ ਬਲਿਹਾਰੀ ਇਹੋ ਮਨ, ਸੰਤਨ ਕੇ ਬਲਿਹਾਰੀ ਇਹੋ ਮਨ, ਸੰਤਨ ਕੇ ਬਲਿਹਾਰੀ ਇਹੋ ਮਨ, ਸੰਤਨ ਕੇ ਬਲਿਹਾਰੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, 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 ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਵਾਹਿਗੁਰੂ। ਸੰਤਨ ਕੇ ਬਲਿਹਾਰੀ ਇਹੋ ਮਨ, ਸੰਤਨ ਕੇ ਬਲਿਹਾਰੀ, ਸੰਤਨ ਕੇ ਬਲਿਹਾਰੀ ਇਹੋ ਮਨ, ਸੰਤਨ ਕੇ ਬਲਿਹਾਰੀ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹੋ ਮਨ ਸੰਤਨ ਕਹਿ ਬਲਿਹਾਰੀ। ਮਹਾਰਾਜ ਗੁਰੂ ਅਰਜਨ ਦੇ ਪਾਤਸ਼ਾਹ ਕਹਿ ਰਹੇ, ਮਹਾਂਪੁਰਖਾਂ ਤੋਂ ਵਾਰ ਨੇ ਬਲਿਹਾਰ ਨੇ ਜਾ। ਮਹਾਂਪੁਰਖਾਂ ਤੋਂ ਬਲਿਹਾਰ ਜਾਣਾ ਪਤਾ ਕੀ, ਜਦੋਂ ਵੀ ਕਮਾਈ ਵਾਲਿਆਂ ਦੇ ਕੋਲ ਆ ਹਰ ਤਰ੍ਹਾਂ ਦਾ ਬਲ ਹਾਰ ਕੇ ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮੈਂ ਬੜਾ ਵਧੀਆ ਕੀਰਤਨ ਕਰਦਾ, ਮੈਂ ਕਥਾ ਬੜੀ ਸੋਹਣੀ ਕਰਦਾ, ਮੈਂ ਜੋੜੀ ਬੜੀ ਵਧੀਆ ਵਜਾਉਣਾ, ਮੈਂ ਇੰਨੇ ਵਜੇ ਅੰਮ੍ਰਿਤ ਵੇਲੇ ਉੱਠਦਾ, ਮੈਂ ਬੜਾ ਵੱਡਾ ਧਨਾੜ ਬੰਨਾ, ਮੈਂ ਕਰੋੜਪਤੀ ਬੰਦਾ ਵਾਂ। ਹਰ ਤਰ੍ਹਾਂ ਦਾ ਬਲ ਮਹਾਂਪੁਰਖਾਂ ਦੇ ਕੋਲ ਆਉਣ ਲੱਗਿਆ ਹਾਰ ਕੇ ਆ, ਹਾਰ ਕੇ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਹਰ ਤਰ੍ਹਾਂ ਦਾ ਬਲ ਮਹਾਂਪੁਰਖਾਂ ਦੇ ਕੋਲ ਹਾਰ ਕੇ ਆਓਗੇ ਨਾ, ਹਾਰ ਕੇ ਕਿ ਅਸੀਂ ਕਿਸੇ ਜੋਗੇ ਨਹੀਂ, ਫਿਰ ਗੁਰੂ ਪਿਤਾ ਦੇ ਖਜ਼ਾਨੇ ਵਿੱਚੋਂ ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਨਗੀਆਂ। ਤੇ ਜੇ ਇੱਥੇ ਆ ਕੇ ਕਿਸੇ ਤਰ੍ਹਾਂ ਦਾ ਬਲ ਰੱਖਿਆ ਕਿ ਮੈਂ ਇੱਕ ਆਵਾਜ਼ ਮਾਰਦਾ ਇੰਨੇ ਬੰਦੇ ਇਕੱਠੇ ਹੋ ਜਾਂਦੇ, ਮੈਂ ਇੰਨਾ ਵੱਡਾ ਬੰਦਾ ਵਾਂ, ਨਹੀਂ ਨਹੀਂ ਨਹੀਂ, ਫਿਰ ਬੰਦਾ ਖਾਲੀ ਆਉਂਦਾ ਤੇ ਖਾਲੀ ਮੁੜ ਜਾਂਦਾ ਹੈ ਜੀ। ਮੈਨੂੰ ਕੁਦਰਤੀ ਗੱਲ ਚੇਤੇ ਆਈ, ਬਾਬਾ ਨੰਦ ਸਿੰਘ ਸਾਹਿਬ ਦੇ ਕੋਲ ਇੱਕ ਬੜਾ ਰਾਗਾਂ ਦਾ ਮਾਹਿਰ ਰਾਗੀ ਸਿੰਘ ਆਇਆ। ਜਦੋਂ ਆਇਆ
ਮਹਾਂਪੁਰਖ ਆਪਣੀ ਮੌਜ ਦੇ ਵਿੱਚ ਬੈਠੇ ਬਾਬਾ ਨੰਦ ਸਿੰਘ ਸਾਹਿਬ, ਤੇ ਉਹ ਕਹਿੰਦਾ ਮਹਾਂਪੁਰਸ਼ੋ ਮੈਂ ਕੁਝ ਤੁਹਾਨੂੰ ਸੁਣਾਉਣਾ ਚਾਹੁੰਦਾ। ਮਹਾਂਪੁਰਖ ਕਹਿੰਦੇ ਬਈ ਲਾ ਲੈ ਹਾਜ਼ਰੀ, ਮੇਰੇ ਕੋਲ ਰਾਗਾਂ ਦੀ ਬੜੀ ਵੱਡੀ ਵਿਦਿਆ ਹੈ, ਮੈਂ ਰਾਗਾਂ ਦਾ ਧਨੀ ਆ, ਮੈਂ ਕੁਝ ਸੁਣਾਉਣਾ ਚਾਹੁੰਦਾ। ਕਹਿੰਦੇ ਸੁਣਾ ਭਾਈ। ਤੇ ਉਸ ਵੇਲੇ ਅੱਗੋਂ ਪਤਾ ਕੀ ਕਹਿੰਦਾ, ਮਹਾਂਪੁਰਖੋ ਮੈਨੂੰ ਸਾਰੇ ਹੀ ਰਾਗ ਆਉਂਦੇ ਨੇ, ਦੱਸੋ ਤੁਸੀਂ ਕਿਹੜਾ ਸੁਣਨਾ। ਬਾਬਾ ਜੀ ਮੁਸਕਰਾਏ, ਕਹਿਣ ਲੱਗੇ ਜੋ ਤੇਰੇ ਮਨ ਦੇ ਅੰਦਰੋਂ ਆਵਾਜ਼ ਆਉਂਦੀ ਹੈ ਨਾ, ਉਹੀ ਪਿਆਰ ਦੇ ਵਿੱਚ ਸੁਣਾ ਦੇ, ਉਹੀ ਸੁਣਾ। ਨਹੀਂ ਮਹਾਂਪੁਰਖੋ ਤੁਸੀਂ ਦੱਸੋ ਮੈਂ ਕਿਹੜਾ ਰਾਗ ਸੁਣਾਵਾਂ। ਹੁਣ ਰਾਗ ਵਿਦਿਆ ਪੱਲੇ ਹੈ, ਰਾਗ ਕੋਲ ਹੋਣੇ ਕੋਈ ਗਲਤ ਗੱਲ ਨਹੀਂ, ਰਾਗਾਂ ਦਾ ਗਿਆਨ ਹੋਣਾ ਜਾਂ ਕਿਸੇ ਵੀ ਗੁਣ ਦਾ ਗਿਆਨ ਹੋਣਾ ਕੋਈ ਗਲਤ ਗੱਲ ਨਹੀਂ, ਪਰ ਉਸ ਗੁਣ ਦਾ ਅਹੰਕਾਰ ਆਉਣਾ ਇਹ ਬੜੀ ਗਲਤ ਗੱਲ ਹੈ। ਜਿਉਂ-ਜਿਉਂ ਗੁਰੂ ਪਿਤਾ ਜੀ ਬਖਸ਼ਿਸ਼ ਦਾ ਖਾਤਾ ਖੋਲ ਕੇ ਤੈਨੂੰ ਗੁਣ ਦੇਈ ਜਾਣ, ਤਿਉਂ-ਤਿਉਂ ਤੇਰਾ ਮਨ ਝੁਕਦਾ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤਿਉਂ-ਤਿਉਂ ਤੇਰਾ ਮਨ ਝੁਕਦਾ ਜਾਵੇ, ਝੁਕਦਾ ਜਾਵੇ। ਜਿਸ ਟਾਣੀ ਨੂੰ ਫਲ ਵੱਧ ਲੱਗੇ ਹੋਣ ਨਾ, ਉਹ ਓਨੀ ਝੁਕੀ ਹੁੰਦੀ ਹੈ, ਤੇ ਜਿਹਨੂੰ ਫਲ ਹੀ ਨਹੀਂ ਲੱਗੇ ਉਹ ਤੇ ਪਿਆਰੇ ਉਹ ਝੁਕਦੀ ਨਹੀਂ। ਇਹ ਮੇਰੀ ਬੇਨਤੀ ਹੈ, ਜਿੱਥੇ ਜਿੱਥੇ ਵੀ ਸੁਣਦੇ ਹੋ ਨਾ, ਜਿਉਂ-ਜਿਉਂ ਗੁਰੂ ਪਿਤਾ ਜੀ ਤੁਹਾਨੂੰ ਭਾਗ ਲਾਉਣ, ਜਿਉਂ-ਜਿਉਂ ਗੁਣਾਂ ਦੇ ਵਿੱਚ ਵਾਧਾ ਕਰਨ, ਤਿਉਂ-ਤਿਉਂ ਮਨ ਨਿਮਰਤਾ ਦੇ ਵਿੱਚ, ਨਿਮਾਣੇਪਨ ਦੇ ਵਿੱਚ ਝੁਕਦਾ ਹੀ ਜਾਵੇ, ਝੁਕਦਾ ਹੀ ਜਾਵੇ। ਇਹ ਮਹਾਂਪੁਰਖਾਂ ਦੇ ਬਚਨ ਨੇ। ਕਹਿੰਦੇ ਔਗਣਾ ਦੇ ਹੁੰਦਿਆਂ ਇੰਨੀ ਗੱਲ ਕਹੀ ਨਾ, ਮਹਾਰਾਜ ਮੈਂ ਔਗਣਿਆਰਾਂ। ਚਲੋ ਇਹ ਵੀ ਵੱਡੀ ਗੱਲ ਏ, ਕਈ ਤੇ ਕਬੂਲ ਹੀ ਨਹੀਂ ਕਰਦੇ, ਪਰ ਕਹਿੰਦੇ ਜਦੋਂ ਬੰਦਾ ਕਹਿੰਦਾ ਨਾ ਗੁਣਾਂ ਦੇ ਹੁੰਦਿਆਂ ਇੰਨੀ ਗੱਲ ਕਿ ਬਾਪੂ ਜੀ ਮੇਰੇ ਵਰਗਾ ਅਕਿਰਤ ਘਣ ਕੋਈ ਨਹੀਂ, ਮੇਰੇ ਵਰਗਾ ਔਗਣਿਆਰਾ ਕੋਈ ਨਹੀਂ, ਉਸ ਦਿਨ ਫਿਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਉਹਦੀ ਝੋਲੀ ਦੇ ਵਿੱਚ ਬਖਸ਼ਿਸ਼ ਦੀਆਂ ਦੋਵੇਂ ਮੁੱਠਾਂ ਖੋਲ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਗੁਣ ਜਿੰਨੇ ਮਰਜ਼ੀ ਆਉਣ, ਗੁਣ ਵੱਧ ਤੋਂ ਵੱਧ ਸਿੱਖੋ, ਸਿੱਖਣੇ ਚਾਹੀਦੇ ਨੇ, ਪਰ ਪਿਆਰਿਓ ਕਿਸੇ ਵੀ ਗੁਣ ਦਾ ਅੰਦਰ ਘਮੰਡ ਨਾ ਆਵੇ, ਨਿਮਰਤਾ ਵਿੱਚ ਮਨ ਝੁਕਦਾ ਜਾਵੇ। ਤੋ ਖੈਰ ਜਿਹੜੀ ਮੈਂ ਗੱਲ ਕਰ ਰਿਹਾ, ਮਹਾਂਪੁਰਖਾਂ ਤੋਂ ਬਲਿਹਾਰ ਜਾਣਾ ਕੀ ਹੈ ਕਿ ਉਹਨਾਂ ਦੇ ਅੱਗੇ ਜਦੋਂ ਵੀ ਆ ਹਰ ਤਰ੍ਹਾਂ ਦੇ ਬਲ ਹਾਰ ਕੇ ਆ, ਮੈਂ ਕਿਸੇ ਜੋਗਾ ਨਹੀਂ, ਬਸ ਆ ਗਿਆ, ਹੁਣ ਮੇਰੀ ਬਾਂਹ ਫੜ ਲਓ ਤੁਸੀਂ। ਆਹ ਚੀਜ਼ ਨੂੰ ਲੈ ਕੇ ਆਪਣਾ ਆਪ ਸਰੈਂਡਰ ਕਰਕੇ ਆ, ਤੋ ਉਹ ਰਾਗਾਂ ਦਾ ਧਨੀ ਬੰਦਾ ਕੀ ਕਹਿੰਦਾ, ਕਹਿਣ ਲੱਗਾ ਮਹਾਂਪੁਰਖੋ ਤੁਸੀਂ ਦੱਸੋ ਕਿਹੜਾ ਰਾਗ ਸੁਣਾਵਾਂ। ਮਹਾਂਪੁਰਖਾਂ ਨੇ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਆਹੀ ਬਚਨ ਕੀਤਾ, ਬਈ ਜੋ ਤੇਰੇ ਮਨ ਚੋਂ ਆਵਾਜ਼ ਆਉਂਦੀ ਉਹ ਸੁਣਾ। ਗੁਰੂ ਘਰ ਵਿੱਚ ਹਰ ਚੀਜ਼ ਪ੍ਰਮਾਣ ਹੈ, ਜੋ ਤੇਰੇ ਅੰਦਰੋਂ ਰਾਗ ਕਲਾ ਦੀ ਆਵਾਜ਼ ਆ ਰਹੀ ਸੁਣਾ ਦੇ, ਤੇਰੀ ਹਾਜ਼ਰੀ ਲੱਗ ਜਾਏਗੀ। ਪਰ ਜਦੋਂ ਉਹਨੇ ਬਚਨ ਨਾ ਮੰਨਿਆ, ਬਸ ਵਾਰ-ਵਾਰ ਆਹੀ ਕਹੀ ਜਾਂਦਾ, ਮਹਾਂਪੁਰਖੋ ਦੱਸੋ ਮੈਂ ਕੀ ਸੁਣਾਵਾਂ, ਮੈਨੂੰ ਬਹੁਤ ਗਿਆਨ ਹੈ ਰਾਗਾਂ ਦਾ, ਮੈਂ ਕੀ ਸੁਣਾਵਾਂ। ਜਦੋਂ ਵਾਰ-ਵਾਰ ਕਹਿੰਦਾ ਨਾ ਮੈਂ ਕੀ ਸੁਣਾਵਾਂ, ਕੀ ਸੁਣਾਵਾਂ, ਤੇ ਉਸ ਵੇਲੇ ਬਾਬਾ ਨੰਦ ਸਿੰਘ ਜੀ ਉਹਨਾਂ ਦੇ ਮੁਖੋਂ ਸਹਿਜੇ ਬਚਨ ਨਿਕਲਿਆ। ਵੇਖ ਲਿਆ ਅੰਦਰ ਹਉਮੈ ਭਰੀ ਪਈ ਏ, ਸਹਿਜੇ ਬਚਨ ਨਿਕਲਿਆ। ਕਹਿੰਦੇ ਕਿਸੇ ਜਵਾਨ ਮਾਂ ਦਾ ਪੁੱਤ ਮਰ ਜਾਵੇ ਤੇ ਉਹ ਕਿਵੇਂ ਕੀਰਨੇ ਪਾਉਂਦੀ ਏ ਨਾ, ਉਹ ਸੁਣਾ, ਉਹ ਸੁਣਾ। ਹੁਣ ਉਹਨੇ ਮਾਰੂ ਰਾਗ ਦੇ ਵਿੱਚ ਜੋ ਬੰਦਿਸ਼ ਗਾਉਣੀ ਸ਼ੁਰੂ ਕੀਤੀ, ਨਾ ਤਾਲ ਰਲੇ ਨਾ ਸਵਰ ਰਲੇ, ਤੇ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਦੋਂ ਘਰ ਗਿਆ ਸੀ ਬੜਾ ਵੱਡਾ ਪਰਚਾ ਪਿਆ ਸੀ ਇਹਦੇ ਉੱਤੇ, ਬੜਾ ਵੱਡਾ ਪਰਚਾ। ਫਿਰ ਬਾਅਦ ਵਿੱਚ ਇਹਨੇ ਭੁੱਲਾਂ ਬਖਸ਼ਵਾਈਆਂ ਮਹਾਂਪੁਰਖਾਂ ਦੇ ਕੋਲ। ਮੇਰੇ ਕਹਿਣ ਦਾ ਇਸ਼ਾਰਾ ਸਮਝਿਓ ਜੀ, ਜੋ ਮੈਂ ਕਹਿਣੀ ਚਾਹ ਰਿਹਾ ਗੱਲ। ਮਹਾਂਪੁਰਖਾਂ ਤੋਂ ਬਲਿਹਾਰ ਜਾਣਾ ਕਿ ਉਹਨਾਂ ਦੇ ਸਾਹਮਣੇ ਹਰ ਤਰ੍ਹਾਂ ਦਾ ਬਲਹਾਰ, ਹਰ ਤਰ੍ਹਾਂ ਦਾ ਬਲਹਾਰ। ਜਦੋਂ ਹਰ ਤਰ੍ਹਾਂ ਦਾ ਬਲ ਹਾਰ ਕੇ ਮਹਾਂਪੁਰਖਾਂ ਦੇ ਕੋਲ ਆਏਗਾ ਨਾ, ਫਿਰ ਗੁਰ ਪਰਮੇਸ਼ਰ ਸਾਈਂ ਗੁਰੂ ਰਾਮਦਾਸ ਤੇਰੇ ਇੱਥੇ ਵੀ ਤੇ ਉੱਥੇ ਵੀ ਪਰਦੇ ਢੱਕ ਲੈਣਗੇ, ਤੇਰੀ ਇੱਜ਼ਤ ਰੱਖ ਲੈਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਵੇਂ ਕਹਿ ਰਹੇ ਨੇ ਪੰਚਮ ਪਾਤਸ਼ਾਹ, ਪਿਆਰ ਦੇ ਵਿੱਚ ਇੱਕ ਵਾਰੀ ਪੜਿਓ ਜੀ। ਸੰਤਨ ਕੈ ਬਲਿਹਾਰੀ ਇਹੋ ਮਨ, ਸੰਤਨ ਕੈ
कै बलिहारी, एहो मन संतन कै बलिहारी। जाकी ओट कही सुख पाया, जाकी ओट कही सुख पाया। जाकी ओट कही सुख पाया, जाकी ओट कही सुख पाया। रखे कृपा तारी, संतन कै बलिहारी, एहो मन संतन कै बलिहारी। संतन कै बलिहारी, एहो मन संतन कै बलिहारी। तन तन बाबा दीप सिंह जी, तन तन बाबा दीप सिंह जी। तन बाबा दीप सिंह गज के तन तन बाबा दीप सिंह जी। तन तन बाबा दीप सिंह जी, तन तन बाबा दीप सिंह जी। तन बाबा दीप सिंह जी, तन तन बाबा दीप सिंह संतन जी। कै बलिहारी, हो मन संतन कै बलिहारी। संतन कै बलिहारी, हो मन संतन कै बलिहारी, हो मन संतन कै बलिहारी। बोले सोनहाल सਤਿ ਸ੍ਰੀ ਅਕਾਲ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰਨ। ਮਹਾਂਪੁਰਖਾਂ ਤੋਂ ਸਾਨੂੰ ਵਾਰ ਨੇ ਬਲਿਹਾਰ ਨੇ ਜਾਣ ਦੀ ਚਾਹ ਚਾਵੇ, ਇਤਨੀ ਕੁ ਸੇਵਾ ਪ੍ਰਵਾਨ ਕਰਿਓ। ਕੱਲ ਫਿਰ ਤੁਹਾਡੇ ਦੀਦਾਰ ਮੇਰਾ ਪਿਤਾ ਕਰਵਾਵੇ, ਇਸੇ ਆਸ ਨੂੰ ਲੈ ਕੇ ਮੈਂ ਤੁਹਾਡੇ ਕੋਲੋਂ ਖਿਮਾ ਮੰਗ ਰਿਹਾ। ਔਰ ਸਨਿਮਰ ਬੇਨਤੀ ਹੈ, ਟੀਵੀ ਸੈੱਟ ਬੰਦ ਨਾ ਕਰਿਓ। ਬੜੀਆਂ ਜ਼ਰੂਰੀ ਬੇਨਤੀਆਂ ਮੈਂ ਬਾਅਦ ਵਿੱਚ ਕੀਤੀਆਂ ਨੇ, ਸੁਣਿਓ ਵੀ ਮੰਨਿਓ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ 'ਚ ਬੇਨਤੀ। ਦਾਸ ਦੀ ਤੀਸਰੀ ਕਿਤਾਬ ਪ੍ਰੇਰਨਾਦਾਇਕ ਅਨਮੋਲ ਬਚਨ ਜੋ ਆਪ ਜੀਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੈ। ਇਸ ਕਿਤਾਬ ਦੇ ਵਿੱਚ ਤੁਹਾਨੂੰ ਮੋਟੀਵੇਟ ਕਰਨ ਵਾਸਤੇ, ਤੁਹਾਨੂੰ ਹਲੂਣਾ ਦੇਣ ਵਾਸਤੇ ਵੱਖਰੇ ਬਚਨ ਨੇ। ਜਿਹੜਾ ਵੀ ਇਹ ਕਿਤਾਬ ਨੂੰ ਪੜ੍ਹ ਰਿਹਾ ਉਹਨੂੰ ਇੱਦਾਂ ਦੀ ਫੀਲਿੰਗ ਆਉਂਦੀ ਜਿਵੇਂ ਬਾਬਾ ਦੀਪ ਸਿੰਘ ਜੀ ਅੱਜ ਸਾਡੇ ਲਈ ਇਹ ਬਚਨ ਕਰ ਰਹੇ ਨੇ। ਇਹ ਕਿਤਾਬ ਨੂੰ ਆਪ ਜੀ ਜ਼ਰੂਰ ਪੜ੍ਹਿਓ ਵੀ ਔਰ ਪ੍ਰਚਾਰ ਹਿੱਤ ਵੰਡਿਓ ਵੀ। ਅਗਲੀ ਬੇਨਤੀ, ਜੋ ਇਹ ਨਵੀਂ ਪੈਨ ਡਰਾਈਵ ਆਈ ਹੈ, ਇਸ ਪੈਨ ਡਰਾਈਵ ਦੇ ਵਿੱਚ ਜੋ ਜਪਜੀ ਸਾਹਿਬ, ਜਾਪ ਸਾਹਿਬ, ਤਪਰਸਾਦ ਸਵਈਏ, ਇਹਨਾਂ ਦੀ ਕਥਾ ਕੀਤੀ ਗਈ ਹੈ। ਇਹ ਮੇਰੀ ਬੇਨਤੀ ਹੈ, ਇੱਕ ਆਪਣੇ ਲਈ, ਇੱਕ ਗਾਂ ਵੰਡਣ ਵਾਸਤੇ ਜ਼ਰੂਰ ਮੰਗਵਾਇਓ। ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ, ਇਹ ਜੋ ਵਾਹਿਗੁਰੂ ਸਿਮਰਨ ਦੀ ਚਿੱਪ, ਇਹ ਰਸੋਈ 'ਚ ਲਾ ਲਓ, ਭਾਵੇਂ ਆਪਣੇ ਕਮਰਿਆਂ 'ਚ ਲਾ ਲਓ, 24 ਘੰਟੇ ਇਹ ਮਿੱਠੀ ਜਿਹੀ ਆਵਾਜ਼ ਵਿੱਚ ਸਿਮਰਨ ਚੱਲਦਾ ਰਹੇ। ਇੱਦਾਂ ਦੀ ਫੀਲਿੰਗ ਆਉਣ ਲੱਗ ਪੈਂਦੀ, ਇਹੋ ਜਿਹਾ ਔਰਾ ਬਣ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਸਾਡੇ ਉੱਤੇ ਬਖਸ਼ਿਸ਼ਾਂ ਕਰ ਰਹੇ ਨੇ। ਇਹ ਸਾਰੀਆਂ ਚੀਜ਼ਾਂ ਆਪ ਜੀ ਆਪਣੇ ਲਈ ਵੀ ਅਤੇ ਅਗਾਂਹ ਪ੍ਰਚਾਰ ਹਿੱਤ ਵੰਡਣ ਲਈ ਵੀ, ਕਿਸੇ ਬੱਚੇ ਦਾ ਜਨਮ ਦਿਨ ਹੈ ਜਾਂ ਮੈਰਿਜ ਐਨਵਰਸਰੀ ਹੈ, ਉਸ ਸੰਬੰਧ ਦੇ ਵਿੱਚ ਵੰਡਣ ਲਈ ਵੀ ਮੰਗਵਾਉਣ ਵਾਸਤੇ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਵਿਸਾਖੀ ਦਾ ਖਾਲਸਾ ਸਾਜਨਾ ਦਿਵਸ ਦਾ ਦਿਨ ਆ ਰਿਹਾ। ਇਸੇ ਸਬੰਧ ਦੇ ਵਿੱਚ ਸਾਧ ਸੰਗਤ ਜੀ 15 ਅਪ੍ਰੈਲ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ
ਰਹਿਣ ਸਭਾਈ ਸਮਾਗਮ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ। ਸਾਰੇ ਪਰਿਵਾਰਕ ਮੈਂਬਰਾਂ ਨੇ 10 20 50 ਨੂੰ ਨਾਲ ਲੈ ਕੇ ਦਸਵੰਧ ਵਿੱਚੋਂ ਗੱਡੀਆਂ ਭਾਵੇਂ ਕਿਰਾਏ 'ਤੇ ਕਰ ਲਿਓ, ਸਾਰੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਆਪ ਜੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਸਭ ਨੂੰ ਪਤਾ ਹੈ ਰਹਿਣ ਸਭਾਈ ਸਮਾਗਮ ਦੇ ਵਿੱਚ ਕਿਵੇਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਸਾਡੇ ਸਾਰਿਆਂ ਦੀਆਂ ਝੋਲੀਆਂ ਭਰਦੇ ਨੇ। ਹਜ਼ਾਰਾਂ ਪ੍ਰੇਮੀ ਇਹੋ ਜਿਹੇ ਨੇ ਜਿਹੜੇ ਤੁਹਾਨੂੰ ਦੱਸਣਗੇ ਕਿ ਸਾਡੇ ਨਾਲ ਆਹ ਕਿਰਪਾ ਵਰਤੀ, ਸਾਡੇ ਉੱਤੇ ਆਹ ਬਖਸ਼ਿਸ਼ ਵਰਤੀ। ਆਓ ਬਖਸ਼ਿਸ਼ਾਂ ਲੈਣ ਦਾ ਸਮਾਂ, ਔਰ ਇਹਦੇ ਵਿੱਚ ਕੋਈ ਵੀ ਗੈਰ ਹਾਜ਼ਰੀ ਨਾ ਕਰਿਓ। ਜਿਨ੍ਹਾਂ ਨੂੰ ਇਸ ਦਰ ਤੋਂ ਬਾਬਾ ਦੀਪ ਸਿੰਘ ਜੀ ਦੇ ਘਰ ਤੋਂ ਕੁਝ ਨਾ ਕੁਝ ਪ੍ਰਾਪਤ ਹੋਇਆ, 10 ਨੂੰ ਲੈ ਕੇ ਆਇਓ। ਔਰ ਜਿਹੜੀ ਮੈਂ ਵਿਸ਼ੇਸ਼ ਬੇਨਤੀ ਕਰਨੀ ਚਾਹੁੰਦਾ, ਇਸ ਦਿਨ ਸਾਰਿਆਂ ਨੇ ਜੋ ਵੀਰ ਨੇ ਉਹਨਾਂ ਨੇ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੇ ਕੇਸਰੀ ਦੁਪੱਟੇ ਲੈ ਕੇ ਇੱਕੋ ਯੂਨੀਫਾਰਮ ਦੇ ਵਿੱਚ ਖਾਲਸਾਈ ਲਿਬਾਸ ਦੇ ਵਿੱਚ ਹਾਜ਼ਰ ਹੋਣਾ। ਅਗਲੀ ਜਿਹੜੀ ਬੇਨਤੀ ਹੈ ਕਿ ਇਸ ਦਿਨ ਜੋ ਸਮੂਹਿਕ ਬੱਚਿਆਂ ਦੀ ਦਸਤਾਰ ਸਜਾਉਣ ਦਾ ਵੀ ਪ੍ਰੋਗਰਾਮ ਰੱਖਿਆ ਗਿਆ। ਜਿਹੜੇ ਬੱਚੇ ਦਸਤਾਰ ਸਜਾਉਣਾ ਚਾਹੁੰਦੇ ਹੋਣ, ਕੇਸਰੀ ਦਸਤਾਰਾਂ ਨਾਲ ਲੈ ਕੇ ਜੋ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਪਹੁੰਚ ਜਿਓ। ਜਿੰਨੇ ਵੀ ਬੱਚੇ ਹੋ ਜਾਣਗੇ ਮਹਾਰਾਜ ਜੀ ਦੀ ਮਿਹਰ ਨਾਲ, ਉਹ ਬੱਚਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਤ ਦੀ ਹਜ਼ੂਰੀ 'ਚ, ਗੁਰੂ ਪਿਤਾ ਜੀ ਦੀ ਹਜ਼ੂਰੀ ਦੇ ਵਿੱਚ ਦਸਤਾਰ ਸਜਾਈ ਜਾਏਗੀ। ਵੱਡੀ ਗਿਣਤੀ 'ਚ ਬੱਚਿਆਂ ਨੂੰ ਬੇਨਤੀ, ਸਾਰਿਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇੱਕ ਖਾਸ ਬੇਨਤੀ ਹੋ ਰਹੀ, 15 ਤਰੀਕ ਸ਼ਨੀਵਾਰ ਇਸੇ ਦਿਨ ਸ਼ਾਮ ਨੂੰ 6 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ। ਜਿਹੜੇ ਨਿਗੋਰੇ ਹੋ ਨਾ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹ ਇਹ ਨਿਗੋਰੇਪਨ ਦਾ ਜਿਹੜਾ ਦਾਗ ਹੈ ਨਾ, ਉਹਨੂੰ ਦੂਰ ਕਰਵਾਓ। ਨਸ਼ਿਆਂ ਦੇ ਕੋੜ ਨੂੰ, ਹੋਰ ਜਿਹੜੇ ਆਲਸ ਦੇ ਕੋੜ ਸਾਡੇ ਘਰਾਂ ਦੇ ਵਿੱਚ ਨੇ, ਇਹਨਾਂ ਨੂੰ ਕੱਢੋ। ਅੰਮ੍ਰਿਤ ਛਕਣ ਵਾਸਤੇ ਆਪਣਾ ਮਨ ਪੱਕਾ ਕਰੋ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੋਰੇ ਕਾ ਹੈ ਨਾਉ ਬੁਰਾ। ਇਹ ਮੇਰੀ ਬੇਨਤੀ ਹੈ। ਜਿਹੜੇ ਸਿੱਖ ਨੇ ਉਹਨਾਂ ਨੇ ਤੇ ਅੰਮ੍ਰਿਤ ਛਕਣਾ ਹੀ ਛਕਣਾ, ਕਿਸੇ ਨੇ ਵੀ ਗੁਰੇਜ਼ ਨਹੀਂ ਕਰਨਾ। ਤੇ ਜਿਹੜੇ ਹਿੰਦੂ ਵੀਰ ਸੁਣਦੇ ਹੋ ਨਾ, ਮੈਂ ਸੂਰਤ ਗਿਆ ਸਾਂ, ਸੂਰਤ ਜਾ ਕੇ ਮੇਰਾ ਮਨ ਬੜਾ ਹੀ ਪ੍ਰਸੰਨ ਹੋਇਆ। ਉੱਥੇ ਜਿਸ ਵੀ ਪਰਿਵਾਰ 'ਚ ਮੈਨੂੰ ਜਾਣ ਦਾ ਮੌਕਾ ਮਿਲਿਆ, ਸਾਰੇ ਸਹਿਜਧਾਰੀ ਪਰਿਵਾਰ, ਉਹਨਾਂ ਨੇ ਸਮਾਗਮ ਕਰਵਾਇਆ। ਜਿਸ ਵੀ ਹਿੰਦੂ ਵੀਰ ਦੇ ਘਰ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ, ਤੁਸੀਂ ਜਾ ਕੇ ਕਦੀ ਵੇਖਿਓ। ਸੂਰਤ ਦੇ ਤਕਰੀਬਨ ਹਰ ਹਿੰਦੂ ਪਰਿਵਾਰ ਦੇ ਜੋ ਮੈਂਬਰਾਂ ਨੇ ਆਪਣੇ ਵੱਡੇ ਪੁੱਤਰ ਨੂੰ ਨਾ ਸਿੱਖ ਬਣਾਇਆ, ਅੰਮ੍ਰਿਤ ਛਕਾਇਆ। ਮੈਂ ਪੁੱਛਿਆ, ਮੈਂ ਕਿਹਾ ਇਹ ਕਿਉਂ ਕਰ ਰਹੇ ਹੋ, ਤੁਸੀਂ ਤੇ ਹਿੰਦੂ ਹੋ? ਕਹਿੰਦੇ ਜੀ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਬੜਾ ਹੀ ਪਿਆਰ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀਆਂ ਨਾ ਦਿੰਦੇ ਤੇ ਅੱਜ ਸਾਡੇ ਘਰਾਂ ਦੇ ਵਿੱਚ ਰੌਣਕਾਂ ਨਾ ਲੱਗਦੀਆਂ, ਸਾਡੇ ਮੰਦਰਾਂ ਦੇ ਵਿੱਚ ਰੌਣਕਾਂ ਨਾ ਲੱਗਦੀਆਂ। ਅੱਜ ਜੇ ਸਾਡਾ ਪਰਿਵਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਕਰਕੇ, ਤੇ ਅਸੀਂ ਹੋਰ ਤੇ ਕੁਝ ਨਹੀਂ ਕਰ ਸਕਦੇ। ਆਪਣੇ ਵੱਡੇ ਪੁੱਤ ਨੂੰ ਅੰਮ੍ਰਿਤ ਛਕਾ ਦਿੰਦੇ ਹਾਂ, ਹੋਰ ਕੁਝ ਨਹੀਂ ਅਸੀਂ ਕਰ ਸਕਦੇ। ਘੱਟ ਤੋਂ ਘੱਟ ਇਸ ਢੰਗ ਨਾਲ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਕਰੀਏ। ਕਹਿੰਦੇ ਸਾਡੇ ਮਨ ਦੀ ਇਹ ਭਾਵਨਾ ਹੈ। ਵੇਖੋ ਕਈ ਪਿਆਰ ਵਾਲੇ ਦੂਜੇ ਧਰਮਾਂ ਵਾਲੇ ਵੀ ਅੱਗੇ ਲੰਘ ਰਹੇ ਨੇ, ਤੇ ਅੱਜ ਸਿੱਖਾਂ ਨੂੰ ਕਿਹਾ ਜਾ ਰਿਹਾ ਤੁਸੀਂ ਸਿੱਖ ਬਣ ਜਾਓ। ਇਹ ਮੇਰੀ ਬੇਨਤੀ ਹੈ। ਹੁਮਾ ਕੇ ਅੰਮ੍ਰਿਤ ਛਕਣ ਵਾਸਤੇ ਤੁਸੀਂ ਪਹੁੰਚਣਾ। ਕਕਾਰ ਪਹਿਨ ਕੇ ਆਉਣਾ। ਜਿਹੜੇ ਕਕਾਰ ਨਹੀਂ ਖਰੀਦ ਸਕਦੇ ਉਹਨਾਂ ਦੇ ਲਈ ਟਰਸਟ ਵੱਲੋਂ ਫ੍ਰੀ ਕਕਾਰਾਂ ਦਾ ਵੀ ਪ੍ਰਬੰਧ ਕੀਤਾ ਜਾਏਗਾ। ਔਰ ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਕਈ ਕਹਿੰਦੇ ਜੀ ਰਹਿਤ ਨਹੀਂ ਰੱਖੀ ਜਾਣੀ ਸਾਡੇ ਕੋਲੋਂ। ਉਹ ਨਹੀਂ ਪਿਆਰਿਓ, ਜਾਂ ਤੇ ਸਾਰਾ ਕੁਝ ਬਾਬਾ ਦੀਪ ਸਿੰਘ ਜੀ ਦੇ ਉੱਤੇ ਛੱਡ ਦਿਓ, ਤੇ ਜਾਂ ਬਾਬਾ ਦੀਪ ਸਿੰਘ ਨੂੰ ਛੱਡ ਦਿਓ। ਦੋ ਗੱਲਾਂ ਨੇ, ਜਾਂ ਤੇ ਬਾਬਾ ਦੀਪ ਸਿੰਘ ਨੂੰ ਛੱਡੋ ਜਾਂ ਸਾਰਾ ਕੁਝ ਹੀ ਉਹਨਾਂ ਤੇ ਛੱਡ ਦਿਓ। ਤੇ ਜਦੋਂ ਸਾਰਾ ਕੁਝ ਉਹਨਾਂ ਤੇ ਛੱਡਾਂਗੇ ਨਾ, ਉਹ ਸਾਡੇ ਕੋਲੋਂ ਰਹਿਤ ਵੀ ਰਖਵਾ ਲੈਣਗੇ। ਭਰੋਸਾ ਕਰਕੇ ਚੱਲੀਏ। ਇਹ ਮੇਰੀ ਬੇਨਤੀ ਹੈ। ਅੰਮ੍ਰਿਤ ਜਿਨ੍ਹਾਂ ਨੇ ਨਹੀਂ ਛਕਿਆ ਉਹ ਛਕੋ, ਔਰ ਜਿਨ੍ਹਾਂ ਨੇ ਛਕਿਆ 5-5 10-10 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਇਓ। ਤੁਹਾਡੀ ਦਿੱਤੀ ਪ੍ਰੇਰਨਾ ਦੇ ਨਾਲ ਜੇ ਅਗਲੇ ਦਾ ਜੀਵਨ ਬਦਲ ਗਿਆ, ਪਿਆਰਿਓ ਸਾਰੀ ਜ਼ਿੰਦਗੀ ਉਹਨੇ ਜਿੰਨੀ ਵੀ ਬੰਦਗੀ ਕਰਨੀ, ਜਿੰਨੀ ਵੀ ਕਮਾਈ ਕਰਨੀ, ਦਸਵੰਧ ਤੁਹਾਡੇ ਖਾਤੇ ਵਿੱਚ ਆਟੋਮੈਟਿਕ ਉਹਨਾਂ ਦੀ ਕਮਾਈ ਦਾ, ਉਹਨਾਂ ਦੀ ਬੰਦਗੀ ਦਾ ਜਮ੍ਹਾਂ ਹੁੰਦਾ ਜਾਏਗਾ। ਆਓ ਸਮਾਂ ਹੈ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ, ਇਹ ਨਸ਼ਿਆਂ ਦੇ ਕੋੜ ਨੂੰ ਕੱਢਣ ਦਾ, ਆਪਣੇ ਘਰ ਦੇ ਵਿੱਚੋਂ ਆਲਸ ਨੂੰ ਕੱਢਣ ਦਾ, ਹੋਰ ਮੰਦੀਆਂ ਚੀਜ਼ਾਂ ਨੂੰ ਕੱਢਣ ਦਾ। ਇਹ ਮੇਰੀ ਬੇਨਤੀ 15 ਤਰੀਕ ਸਾਰਿਆਂ ਨੇ 5 ਵਜੇ ਤੱਕ ਪਹੁੰਚ ਜਾਣਾ, ਤਾਂ ਜੋ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਸਕੇ। ਆਪ ਜੀਆਂ ਦੇ ਚਰਨਾਂ ਵਿੱਚ ਇੱਕ ਵਿਸ਼ੇਸ਼ ਬੇਨਤੀ ਹੋਰ ਹੈ। ਜੋ ਸੰਗਤਾਂ ਤਰਨਤਾਰਨ ਰੋਡ ਤੋਂ ਜਾਂ ਤਰਨਤਾਰਨ ਸਾਹਿਬ ਵੱਲੋਂ ਉਧਰਲੇ ਪਿੰਡਾਂ 'ਚੋਂ ਜਾਂ ਅੰਮ੍ਰਿਤਸਰ ਸਾਹਿਬ ਸ਼ਹਿਰ ਤੋਂ ਆਉਣ ਵਾਲੀਆਂ ਹੋਣ,
ਉਹਨਾਂ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਹ ਬੱਸਾਂ ਇਹ ਗੱਡੀਆਂ ਸ਼ਾਮ ਨੂੰ 6 ਵਜੇ ਭਲਾਈ ਕੇਂਦਰ ਤੋਂ ਚੱਲ ਕੇ ਜੋ ਸੰਗਤ ਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਸਮਾਪਤੀ ਤੋਂ ਬਾਅਦ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਛੱਡ ਵੀ ਦੇਣਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਔਰ ਇਹ ਸਾਰਾ ਸਮਾਗਮ PTC ਸਿਮਰਨ 'ਤੇ ਵੀ ਔਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ 'ਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।